USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਦੀ ਜਹੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਜਸਬੀਰ ਸਿੰਘ ਨਿੱਜਰ ਟਰੇਸੀ ਤੋਂ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਬਾਰੇ ਕਿਸੇ ਵੀ ਤਰੀਕੇ ਦੀ ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਹੈ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ 5592881908 ਤੇ ਵਿਸ਼ੇਸ਼ ਤੌਰ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਹੈਲਪ ਕਰ ਰਹੇ ਨੇ USDA ਦਾ NRCS ਮਹਿਕਮਾ। ਸੋ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸਾਰੀਆਂ ਗ੍ਰਾਂਟਸ ਦੇ ਲਈ, ਹੋਰ ਸੇਵਾਵਾਂ ਦੇ ਲਈ ਤੁਸੀਂ NRCS ਦੇ ਲੋਕਲ ਆਫਿਸ ਵਿਜ਼ਿਟ ਕਰ ਸਕਦੇ ਹਾਂ। ਅੱਜ ਜਸਬੀਰ ਜੀ ਆਪਾਂ ਗੱਲਬਾਤ ਕਰਨੀ ਆ ਜੋ ਬੀਤੇ ਦਿਨਾਂ ਦੇ ਵਿੱਚ ਵਾਈਸੇਲੀਆ ਦੇ ਵਿੱਚ ਵਿਸ਼ੇਸ਼ ਸਿਗਮਾ ਨੂੰ ਲੈ ਕੇ, ਸਿਗਮਾ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ, ਉਸ ਦੀ ਟਾਈਮਲਾਈਨ ਨੂੰ ਲੈ ਕੇ ਜਿਹੜੀ ਇੱਕ ਵਰਕਸ਼ਾਪ ਹੋਈ, ਮੀਟਿੰਗ ਹੋਈ, ਤੇ ਉਸ ਦੇ ਨਾਲ ਜੋ ਪੰਜਾਬੀ ਕਿਸਾਨ ਨੇ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਮੈਂਬਰ ਨੇ, ਉਹਨਾਂ ਨੇ ਜਿਹੜੀ ਉੱਥੇ ਗੱਲਬਾਤ ਰੱਖੀ, ਆਪਣੇ ਦਿਲ ਦੀਆਂ ਗੱਲਾਂ ਕੀਤੀਆਂ, ਆਪਣੇ ਵਿਚਾਰ ਸਾਂਝੇ ਕੀਤੇ, ਕੀ ਉਸ ਦੇ ਨਾਲ ਮੁਸ਼ਕਿਲਾਂ, ਕੀ ਉਸ ਦੀਆਂ ਸਮੱਸਿਆਵਾਂ ਜਾਂ ਕੀ ਚੁਣੌਤੀਆਂ, ਕੀ ਚੈਲੰਜਸ ਨੇ, ਉਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਸੋ 5 ਤਰੀਕ ਨੂੰ ਬੀਤੇ ਵੀਰਵਾਰ ਨੂੰ ਇਹ ਮੀਟਿੰਗ ਹੋਈ ਸੀ ਵਾਈਸੇਲੀਆ ਦੇ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਜੇ ਤੁਸੀਂ ਥੋੜਾ ਜਿਹਾ ਪਹਿਲਾਂ ਉਸ ਮੀਟਿੰਗ ਦੇ ਵੇਰਵਿਆਂ ਦੇ ਬਾਰੇ ਥੋੜਾ ਦੱਸ ਦਿਓ, ਕਿੱਦਾਂ ਦੇ ਰਹੀ ਮੀਟਿੰਗ, ਕੀ ਆਸਾਂ ਉਮੀਦਾਂ ਦੇ ਨਾਲ ਆਪਾਂ ਉੱਥੇ ਗਏ ਸੀਗੇ। ਹਾਂਜੀ ਰਾਜਕਨਵੀਰ ਜੀ, ਪਹਿਲਾਂ ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਸਾਡੀ ਹਾਲ ਤੱਕ ਕੈਲੀਫੋਰਨੀਆ ਐਗ ਡਿਪਾਰਟਮੈਂਟ, ਹੋਰ ਵੀ ਕਿਸੇ ਡਿਪਾਰਟਮੈਂਟ ਚੋਂ ਕੋਈ ਵੀ ਇੱਦਾਂ ਦੀ ਮੀਟਿੰਗ ਨਹੀਂ ਹੋਈ ਜਿਹੜੀ ਪੰਜਾਬੀ ਦੇ ਵਿੱਚ ਦੱਸੀ ਜਾਵੇ। ਪੰਜਾਬੀ ਜਿੱਥੇ ਜਾਂਦੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜਾ ਸਿਗਮਾ ਦਾ ਲਾਜ਼ ਬਣੇ ਆ, ਸਿਗਮਾ ਹਾਲ ਤੱਕ ਜਿੱਥੇ ਤੱਕ ਅਸੀਂ ਆਏ ਆ, ਤੁਸੀਂ ਸਾਡੇ ਜਿਹੜੇ ਪੰਜਾਬੀ ਦੇ ਗਰੋਵਰਸ ਆ ਉਹਨਾਂ ਨੂੰ ਪੰਜਾਬੀ 'ਚ ਆ ਕੇ ਦੱਸੋ। ਇਹਦਾ ਮਤਲਬ ਜਿਹੜਾ ਪੰਜਾਬੀ ਦੇ ਵਿੱਚ ਜਿੰਨਾ ਵੀ ਲਿਟਰੇਚਰ ਮਿਲਦਾ, ਜਿੰਨੇ ਫਲਾਇਰਸ, ਉਹ ਵੀ ਪੰਜਾਬੀ 'ਚ ਲੈ ਕੇ ਆਵੋ, ਤੇ ਜਦੋਂ ਵੀ ਕੋਈ ਫਿਰ ਪ੍ਰੈਜੈਂਟੇਸ਼ਨ ਦਿੰਦੇ ਆ ਉਹ ਪੰਜਾਬੀ ਦੇ ਵਿੱਚ ਰੀਅਲ ਟਾਈਮ ਟਰਾਂਸਲੇਟ ਕੀਤੀ ਜਾਵੇ, ਜੋ ਗਰੋਵਰਾਂ ਨੂੰ ਜਾਣ ਦੀ ਪਤਾ ਲੱਗੇ ਵੀ ਸਿਗਮਾ ਹੈ ਕੀ, ਇੰਪੈਕਟਸ ਕੀ ਆ। ਮੀਟਿੰਗ ਜੇ ਆਪਾਂ ਓਵਰਆਲ ਦੇਖੀਏ ਬਹੁਤ ਕਾਮਯਾਬ ਹੋਈ ਆ, ਹੈ ਨਾ। ਇਦੋਂ ਵਧੀਆ ਵੀ ਹੋ ਸਕਦੀਆਂ ਇੰਪਰੂਵਮੈਂਟ, ਪਰ ਆਈ ਥਿੰਕ ਇਹ ਸਟੈਪ ਹੈਗਾ ਇਨ ਦ ਰਾਈਟ ਡਾਇਰੈਕਸ਼ਨ। ਜੀ ਠੀਕ ਹੈ। ਤੇ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਸਟੇਟ ਨੇ ਤੇ ਹੋਰ ਜਿਹੜੇ ਫੈਡਰਲ ਏਜੰਸੀਜ਼ ਉੱਥੇ ਆਈਆਂ, ਤੁਸੀਂ ਦੇਖੋ ਵਾਈਸੇਲੀਆ ਸੈਂਟਰ ਕੋਈ ਸਸਤਾ ਨਹੀਂ ਸੀ, ਉਹਨਾਂ ਨੇ $50,000-60,000 ਵੀ ਖਰਚਿਆ। ਜੋ ਪੰਜਾਬੀ ਉਹਨਾਂ ਨੂੰ ਸਮਝਿਆ ਉਹਨਾਂ ਨੇ ਕਿ ਪੰਜਾਬੀ ਗਰੋਵਰਸ ਨੂੰ ਅਸੀਂ ਹੋਰ ਇੰਗੇਜ ਹੋਣਾ ਮੰਗਦੇ ਹਾਂ, ਹੈ ਨਾ। ਤੇ ਇਹ ਦੇ ਨਾਲ ਜਾਣ ਦੀ ਉੱਥੇ ਜਿੰਨੇ ਮੈਂਬਰ ਸੈਕਰਾਮੈਂਟੋ ਤੋਂ ਆਏ, ਹੋਰਾਂ ਪਾਸਿਆਂ ਤੋਂ ਆਏ, ਜਿਨ੍ਹਾਂ ਨੇ ਟਰੈਵਲ ਕੀਤਾ ਉੱਦਾਂ 5 ਤਰੀਕ ਨੂੰ ਫਿਰ ਉੱਥੇ ਰਹੇ, ਜਾਣਦੀ ਇਹ ਬਹੁਤ ਸਾਡਾ ਪੱਗ ਤੋਂ ਚਿਰਦਾ ਹੀ ਗੋਲ ਸੀ ਵੀ ਅਸੀਂ ਕੰਟੀਨਿਊਸ ਇੰਗੇਜਮੈਂਟ ਰੱਖੀਏ ਸਾਡੀ ਸਟੇਟ ਨਾਲ, ਸਾਡੇ ਫੈਡਰਲ ਨਾਲ। ਜੋ ਵੀ ਖੇਤੀਬਾੜੀ 'ਚ ਲਾਅ ਬਣਦੇ ਆ, ਖੇਤੀਬਾੜੀ 'ਚ ਕੋਈ ਵੀ ਇਸ਼ੂਜ਼, ਟਾਪਿਕਸ ਆਉਂਦੇ ਆ, ਉਹਦੇ ਵਿੱਚ ਪੱਗ ਉਹਨਾਂ ਨੂੰ ਰਾਈਟ ਤਰੀਕਿਆਂ ਦੇ ਨਾਲ, ਰਾਈਟ ਚੈਨਲਸ ਦੇ ਥਰੂ ਐਡਰੈਸ ਕਰ ਸਕੀਏ। ਉਹਦੇ ਵੱਲੋਂ ਆਈ ਥਿੰਕ ਇਹ ਕਾਫੀ ਸਕਸੈਸਫੁਲ ਰਹੀ। ਜੋ ਵੀ ਉੱਥੇ ਆਏ ਸੀਗੇ, ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆਈਆਂ, 8 ਤੋਂ 10 ਆਰਗੇਨਾਈਜੇਸ਼ਨ ਸੀਗੀਆਂ, ਜਿੱਦਾਂ DWR, ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਸਟੇਟ ਵਾਟਰ ਰਿਸੋਰਸਿਸ, CDFAC, ਵਾਟਰ ਬਲੂਪ੍ਰਿੰਟ, USDA, FSAC, UCA, NAR, URC, ਬਹੁਤ ਆਰਗੇਨਾਈਜੇਸ਼ਨਾਂ ਸੀਗੀਆਂ ਜਿਹੜੀਆਂ ਕਿ ਪਾਣੀ ਦੇ ਆਲੇ ਦੁਆਲੇ ਕੰਮ ਕਰਦੀਆਂ ਗਈਆਂ। ਜਦੋਂ ਅਸੀਂ ਕਹਿੰਦੇ ਹਾਂ ਵੀ ਸਿਗਮਾ ਲਾ ਬਣ ਗਿਆ, ਪੈਸ ਹੋ ਗਿਆ, ਅਸੀਂ ਇੱਕ ਅੱਧੀ ਐਂਟਿਟੀ ਨੂੰ ਦੇਖਦੇ ਹਾਂ, ਪਰ ਜਿਹੜੀ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਉਹ ਬਹੁਤ ਹੀ ਆਰਗੇਨਾਈਜੇਸ਼ਨ ਜਿਹੜੀਆਂ ਹਲੇ ਮੂਹਰੇ ਦਿਖਾਈ ਨਹੀਂ ਦਿੰਦੀਆਂ। ਪਰ ਮੇਨ ਫੋਕਸ, ਮੇਨ ਮਤਲਬ ਇਹ ਮੀਟਿੰਗ ਦਾ ਸੀਗਾ ਕਿ ਅਸੀਂ ਇੱਕ ਤਾਂ
ਪੰਜਾਬੀ ਫਾਰਮਰ ਨੂੰ ਅਪਡੇਟ ਦੇ ਸਕੀਏ ਜੋ ਹੈਗਾ ਗਾ। ਦੂਸਰਾ ਵੀ ਜਿਹੜੇ ਸਾਡੇ ਪੰਜਾਬੀਆਂ ਦੇ ਕੰਸਰਨ ਆ, ਜੀ, ਅਸੀਂ ਜੀ। ਆਪਦੀ ਬੋਲੀ ਦੇ ਵਿੱਚ, ਪੰਜਾਬੀ ਦੇ ਵਿੱਚ ਉਹਨਾਂ ਨੂੰ ਕੁਐਸਚਨ ਪੁੱਛ ਸਕੀਏ, ਕੰਸਰਨ ਦੱਸ ਸਕੀਏ, ਜਿਹੜੇ ਉਹਨਾਂ ਨੇ ਵਾਕਿਆ ਹੀ ਸਾਰਾ ਕੁਝ ਬਹੁਤ ਡੀਟੇਲ ਦੇ ਵਿੱਚ ਡਾਕੂਮੈਂਟ ਕਰਕੇ ਗਏ ਆ, ਕਿਉਂ ਈਮੇਲ ਸਾਨੂੰ ਕਰਸਪੋਂਡੈਂਸ ਆਲਰੇਡੀ ਆ ਗਈਆਂ। ਠੀਕ ਹੈ, ਨਾ ਓਕੇ। ਤੇ ਗਾਹਾਂ ਵੀ ਉਹ ਰੇਜ਼ ਕਰ ਸਕੀਏ, ਜਿਹੜੇ ਉਹ ਕੁਐਸਚਨਸ ਆ, ਉਹਨਾਂ ਕੰਸਰਨਸ ਆ, ਉਹਨਾਂ ਨੂੰ ਐਡਰੈਸ ਕਰ ਸਕੀਏ। ਪਹਿਲੀ ਵਾਰੀ ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਬਿਠਾ ਕੇ ਸਟੇਟ ਨੂੰ ਜਿਹੜੇ ਸਿਗਮਾ ਦੇ ਰਿਲੇਟਡ ਇਸ਼ੂ ਸੀ ਉਹਨਾਂ ਨੂੰ ਕੁਐਸਚਨ ਪੁੱਛੇ ਤੇ ਉਹਨਾਂ ਦੇ ਕੁਐਸਚਨ ਉਹ ਗਾਹਾਂ ਐਡਰੈਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਨਹੀਂ, ਇਹ ਵਧੀਆ ਰਿਹਾ। ਅਸੀਂ ਵੀ ਉੱਥੇ ਸੀਗੇ, ਆਪਾਂ ਵੀ ਇਹ ਸਾਰਾ ਕੁਛ ਜਿਹੜਾ ਉਹ ਦੇਖ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਓਵਰਆਲ ਜਿੱਦਾਂ ਤੁਸੀਂ ਕਿਹਾ ਵੀ ਮੀਟਿੰਗ ਦੇ ਵਿੱਚ ਕਾਫੀ ਕੁਛ ਜਿਹੜਾ ਆਪਾਂ ਨੂੰ ਦੇਖਣ ਨੂੰ ਜਿਹੜਾ ਉੱਥੇ ਮਿਲਿਆ ਆ, ਉਹ ਓਵਰਆਲ ਜਿਹੜਾ ਵਧੀਆ ਰਿਹਾ। ਲੋਕਾਂ ਨੇ ਆਪਣੇ ਜਿਹੜੇ ਵਿਚਾਰ, ਆਪਣੀਆਂ ਗੱਲਾਂ ਜਿਹੜੀਆਂ ਉਹ ਸਾਰੀਆਂ ਸਾਂਝ ਜਿਹੜੀ ਉਹ ਪਾਈ ਸੀਗੀ। ਆਪਾਂ ਇਹੀ ਜਿਹੜਾ ਓਵਰਆਲ ਕਹਿ ਸਕਦੇ ਹਾਂ ਜਸਬੀਰ ਜੀ ਵੀ ਕਾਫੀ ਹੱਦ ਤੱਕ ਲੋਕਾਂ ਨੇ ਆਪਣੇ ਜਿਹੜੇ ਇਸ਼ੂ ਜਿਹੜੇ ਉਹ ਰੇਜ਼ ਕੀਤੇ ਉੱਥੇ। ਵਧੀਆ ਜਿਹੜੀ ਇਹ ਚੀਜ਼ ਜਿਹੜੀ ਉਹ ਡੈਫੀਨੇਟਲੀ ਹੋਈ ਆ। ਓਵਰਆਲ ਤੁਸੀਂ ਵੀ ਉੱਥੇ ਬੋਲੇ, ਤੁਸੀਂ ਉਹਦੇ ਸਟੇਜ ਤੇ ਖੜ ਕੇ ਜਿਹੜੀ ਪ੍ਰੈਜੈਂਟੇਸ਼ਨ ਵੀ ਦਿੱਤੀ ਪੱਗ ਦੇ ਵੱਲੋਂ, ਪੰਜਾਬੀ ਕਿਸਾਨਾਂ ਦੇ ਵੱਲੋਂ ਜਿਹੜੀ ਤੁਸੀਂ ਪ੍ਰੈਜੈਂਟੇਸ਼ਨ ਦਿੱਤੀ, ਉਹਦੇ ਵਿੱਚ ਤੁਸੀਂ ਜ਼ਿਕਰ ਵੀ ਕੀਤਾ, ਸ਼ਿਕਵਾ ਵੀ ਕੀਤਾ ਵੀ ਤੁਸੀਂ 8-10 ਸਾਲ ਲੇਟ ਹੋ ਗਏ ਇਹ ਚੀਜ਼ ਕਰਨ ਨੂੰ। ਕੀ ਕਾਰਨ ਸੀ ਤੁਹਾਡੀ ਗੱਲ ਕਹਿਣ ਦਾ? ਹਾਂਜੀ, ਦੇਖੋ ਜੋ ਇਸ ਵਕਤ ਜਦੋਂ ਆਪਾਂ ਦੇਖਦੇ ਹਾਂ ਫਾਰਮਰ ਜਿੱਥੇ ਵੀ ਇਹ ਲਾਜ਼ ਇਨਫੋਰਸ ਹੁੰਦੇ ਆ ਨਾ, ਉਹ ਸਾਰੇ ਸਰਪ੍ਰਾਈਜ਼ਡ ਆ। ਉਹਨਾਂ ਦੇ ਦੋ ਰੀਜ਼ਨ ਆ। ਇੱਕ ਤਾਂ ਹੈਗਾ ਗਾ ਕਿ ਸਾਡੇ ਫਾਰਮਰ, ਸਾਡੀ ਕਮਿਊਨਿਟੀ ਇੰਨੀ ਇਨਵੋਲਵ ਨਹੀਂ, ਨਾ ਹੀ ਕੋਈ ਇੰਨਾ ਸੁਣਨਾ ਮੰਗਦਾ ਗਾ ਜਿੰਨਾ ਚਿਰ ਉਹਨਾਂ ਨੂੰ ਬਿੱਲ ਨਹੀਂ ਆਉਂਦੇ, ਹੈਨਾ। ਜਦੋਂ ਪਲਾਂਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਫੇਰ ਗੱਲਾਂ ਹੁੰਦੀਆਂ ਗੀਆਂ ਵੀ ਹੁਣ ਅਸੀਂ ਇਹਦਾ ਕੀ ਕਰੀਏ, ਹੈਨਾ। ਅਵੇਅਰਨੈਸ ਤਾਂ ਆਪਾਂ ਪੰਜਾਬੀ ਰੇਡੀਓ ਤੇ ਵੀ ਕਦੋਂ ਦੇ ਆਲਮੋਸਟ 1.5-2 ਸਾਲ ਦੇ ਰਹੇ ਆ ਵੀ ਇਹ ਚੀਜ਼ ਆ ਰਹੀ ਆ, ਪਰ ਉਹਦੇ ਜਿਹੜੇ ਇੰਪੈਕਟਸ ਆ, ਜਿਹੜੇ ਉਹਦੇ ਹੁਣ ਉਹ ਮੂਹਰੇ ਆ ਰਹੇ ਆ ਕਿ ਉੱਥੇ ਪੈਨਲਟੀਜ਼ ਬਹੁਤ ਜ਼ਿਆਦਾ ਲੱਗਦੀਆਂ। ਸਹੀ ਗੱਲ। ਤੇ ਮੇਨ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਕਪਲ ਰੀਜ਼ਨਸ ਆ। ਇੱਕ ਤਾਂ ਹੈਗਾ ਗਾ ਕਿ ਸਾਨੂੰ ਸਟੇਟ ਕੁਝ ਕਰ ਸਕਦੀ ਆ ਕਰਕੇ, ਜਦੋਂ ਆਪਾਂ ਕਹਿੰਦੇ ਆ ਬਈ ਜਿਹੜੀਆਂ ਸਬ ਬੇਸਨਸ ਉਹਨਾਂ ਨੇ ਆਇਡੈਂਟੀਫਾਈ ਕੀਤੀਆਂ, ਚੌਚਲਾ, ਡੈਲਟਾ ਮਡੋੜਾ, ਖੀਵਾ, ਟਲੈਰੀ ਲੇਕ, ਠੋਲੀ ਤੇ ਕਰਨ ਕਾਉਂਟੀ, ਇਹ ਬੇਸਿਕਲੀ ਚੌਚਲਾ ਤੋਂ ਬੇਕਰਸਫੀਲਡ ਤੱਕ ਉਹ ਏਰੀਏ ਪ੍ਰੋਬੇਸ਼ਨ ਚ ਪਾਏ ਆ, ਵਿੱਚੋਂ ਕੁਝ ਨਹੀਂ ਵੀ ਜਿਹੜੇ, ਪਰ ਜਿਹੜੀ ਆਪਾਂ ਨੂੰ ਹਲੇ ਵੀ ਲੋਕਾਂ ਨੂੰ ਕਾਫੀਆਂ ਨੂੰ ਮਿਸ ਅੰਡਰਸਟੈਂਡਿੰਗ ਆ, ਜਿਨ੍ਹਾਂ ਦੇ ਭਾਵੇਂ ਤੁਸੀਂ FID ਜਾਂ CID ਜਾਂ ਕਈ ਏਰੀਏ ਜਾਣ ਦੀ ਹੈਗੇ ਆ ਵੀ ਅਸੀਂ ਸੇਫ ਹਾਂ। ਸੇਫ ਜ਼ੋਨ ਕੋਈ ਵੀ ਹੈ ਨਹੀਂਗਾ। ਇੱਕ ਤਾਂ ਵੀ ਜਿਹੜਾ ਲਾ ਜਿਹੜਾ ਬਣਿਆ ਨਾ ਸਿਗਮਾ, ਉਹਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰੀਏ। ਹਲੇ ਅਸੀਂ ਵੀ ਜਾਣੀ ਦੀ ਬਿਗਿਨਿੰਗ ਦੇ ਵਿੱਚ ਆ ਉਹਦੀ ਅੰਡਰਸਟੈਂਡਿੰਗ, ਉਹਦੀ ਇੰਪਲੀਮੈਂਟ। ਦੂਸਰਾ ਵੀ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਆ, ਅਸੀਂ ਉਹਨੂੰ ਇਨਫਲੂਐਂਸ ਕਰੀਏ। ਠੀਕ ਹੈ ਨਾ, ਦੇਖੋ ਮੇਰੇ ਕਹਿਣ ਦਾ ਉੱਥੇ ਮਤਲਬ ਇਹੀ ਸੀ ਬਈ ਸਿਗਮਾ 2014 ਚ ਪਾਸ ਹੋਇਆ। ਇਹਦੀ ਘੱਟੋ ਘੱਟ ਪਹਿਲਾਂ 5-10 ਸਾਲ ਸਟੱਡੀ ਕੀਤੀ ਸੀ। ਠੀਕ ਹੈ। ਜਦੋਂ ਸਟੱਡੀ ਕਰਦੇ ਸੀਗੇ, ਮੇ ਵੀ ਤੁਸੀਂ 2000 ਚ ਸ਼ੁਰੂ ਹੋ ਗਏ ਹੋਣੇ ਆ ਵੀ ਅੱਜ 24 ਸਾਲ ਬਾਅਦ ਇਹ ਪਹਿਲੀ ਮੀਟਿੰਗ ਆ ਜਿਹੜੀ ਗਰੋਰਾ ਨੂੰ ਦੱਸ ਰਹੀ ਆ ਉਹਨਾਂ ਤੇ ਇੰਪੈਕਟਸ ਕੀ ਹੋਇਆ ਜਿਹੜੇ ਆਲਰੇਡੀ ਇਸ਼ੂ ਹੋਏ ਵੇ ਆ, ਹੈਨਾ। ਪਹਿਲਾਂ ਜਿਹੜੀ ਸਟੇਟ ਹਾਈਬਰਨੇਟ ਕਰ ਰਹੀ ਸੀਗੀ ਆਲਮੋਸਟ 8 ਤੋਂ 10 ਸਾਲ, ਕਿਸੇ ਨੇ ਪੁੱਛਿਆ, ਗਰੋਰਾ ਨੇ ਆਪਣੇ ਫਾਰਮਰਾਂ ਨੂੰ, ਤੇ ਨਾ ਹੀ ਉਹਨਾਂ ਨੇ ਦੱਸਿਆ। ਤੇ ਹੁਣ ਬਈ ਜਾਣਦੀ ਜਦੋਂ ਇੰਨਾ ਕ੍ਰਿਟੀਕਲ ਕੰਡੀਸ਼ਨਸ ਲਿਆਂਦੇ ਵੀ ਉਹ ਵੀ ਸਟੇਟ ਨੇ ਆ, ਫੈਡਰਲ ਨੇ ਆ। ਕਿਉਂ, ਜਦੋਂ ਦਾ ਡ੍ਰਿਪ ਸਿਸਟਮ ਆਇਆ, ਆਪਾਂ ਉੱਥੇ ਇਹ ਵੀ ਕਿਹਾ ਵੀ ਡ੍ਰਿਪ ਸਿਸਟਮ ਨੇ ਪਹਾੜੀਆਂ ਤੇ ਬਦਾਮ ਲਾਉਣੇ ਸ਼ੁਰੂ ਕਰ ਦਿੱਤੇ ਆ। ਐਗਜ਼ੈਕਟਲੀ। ਬਈ ਜੇ ਤੁਸੀਂ ਇਹ ਅਨੇਬਲ ਨਾ ਕਰਦੇ
ਲੋਕੀ ਫਲੱਡ ਨਾਲ ਪਾਣੀ ਲਾਉਂਦੇ ਤਾਂ ਇਹ ਰੀਚਾਰਜ ਐਡੀ ਛੇਤੀ ਇਹ ਕ੍ਰਿਟੀਕਲ ਸਿਚੁਏਸ਼ਨ ਆਉਣੀ ਨਹੀਂ ਸੀ। ਉਹਦੇ ਵਿੱਚ ਤੁਹਾਨੂੰ ਜ਼ਿੰਮੇਵਾਰੀ ਲੈਣੀ ਪੈਣੀ ਆ। ਲੈਣੀ ਪੈਣੀ, ਸਹੀ ਗੱਲ। ਤੇ ਦੂਸਰੀ ਇਹ ਗੱਲ ਸੀਗੀ ਵੀ ਤੁਹਾਨੂੰ ਆਲਮੋਸਟ 2014 ਦੇ ਵਿੱਚ ਪਤਾ ਸੀ ਕੱਲੇ ਐਕੁਆਫੋਰ ਉਹਦੇ ਲੈਵਲਸ ਕੀ ਆ। ਉਹਨਾਂ ਨੂੰ ਇਉਂ ਵੀ ਪਤਾ ਸੀਗਾ ਵੀ ਜਾਣੀ ਦੀ ਜਿਹੜੇ ਈਚ ਲੈਵਲ ਜੇ 10 ਫੁੱਟ ਹੇਠਾਂ ਪਾਣੀ ਜਾਂਦਾ, ਪਾਣੀ ਦੀ ਕੁਆਲਿਟੀ ਕਿੰਨੀ ਮਾੜੀ ਹੁੰਦੀ ਆ। ਹੈਨਾ ਵੀ ਉਹਦੇ ਤੇ ਕਿਸੇ ਨੇ ਕੰਮ ਨਹੀਂ ਕੀਤਾ। ਹੈਨਾ ਹਾਲ ਤੱਕ ਸਾਡੇ ਕੋਲੇ ਜਿਹੜਾ ਸੋਡੀਅਮ ਸਾਲਟ ਦਾ ਕੋਈ ਸੋਲੂਸ਼ਨ ਨਹੀਂ, ਨਾ ਕਿਸੇ ਯੂਨੀਵਰਸਿਟੀ ਨੇ ਕੀਤਾ, ਨਾ ਕੋਈ ਜਾਣੀ ਦੀ ਸਟੇਟ ਦੇ ਵੱਲੋਂ ਕੋਈ ਇਨੀਸ਼ੀਏਟਿਵਸ ਲੈ ਰਿਹਾ, ਨਾ ਹੀ ਕੋਈ ਜਿਹੜੀਆਂ ਇਹ ਆਰਗੇਨਾਈਜੇਸ਼ਨ ਆਲਮੰਡ ਬੋਰਡ, ਪਿਸਟੈਚਿਓ ਹੋ ਗਏ, ਕਿਸੇ ਨੇ ਵੀ ਨਹੀਂ ਲਿਆ। ਤੇ ਇਸ ਕਰਕੇ ਜਿਹੜੀ ਐਰਕੀ ਯੀਲਡ ਇੰਪੈਕਟ ਹੋਈ ਆ ਉਹ ਬਿਲੀਅਨਸ ਡਾਲਰ ਤੇ ਗਈ ਆ। ਹੈਨਾ ਤੇ ਬਈ ਉਹ ਕਾਦੇ ਲਈ ਨਹੀਂ ਸੀ, ਉਹ ਕਿਹਦੀ ਜ਼ਿੰਮੇਵਾਰੀ ਆ। ਐਗਜ਼ੈਕਟਲੀ। ਤੇ ਮੁੜ ਕੇ ਫਿਰ ਇਹ ਵੀ ਆਪਾਂ ਉਹਨਾਂ ਨੂੰ ਦੂਸਰੇ ਦੱਸਣ ਦੀ ਕੋਸ਼ਿਸ਼ ਕੀਤੀ ਵੀ ਜਿੰਨੇ ਸਾਡੇ ਇਲੈਕਟਡ ਲੀਡਰਸ ਆ, ਕੋਈ ਸਾਡੇ ਕੋਈ ਸੈਨੇਟਰ ਆ, ਕੋਈ ਅਸੈਂਬਲੀ ਵਾਲੇ ਆ, ਉਹ ਉੱਥੇ ਆਏ ਸੀ। ਉਹਨਾਂ ਨੂੰ ਆਪਾਂ ਡਾਇਰੈਕਟ ਕਿਹਾ ਵੀ ਇੱਕ ਮਲਿਸਾ ਹਰਟਾਡੋ ਤੋਂ ਛੁੱਟ ਜੋ ਬੇਕਰਸਫੀਲਡ ਨੂੰ ਰੈਪਰੀਜ਼ੈਂਟ ਕਰਦੀ ਆ, ਫਾਰਮਰਾਂ ਦੇ ਲਈ ਕੋਈ ਨਹੀਂ ਖੜ ਰਿਹਾ, ਕੋਈ ਨਹੀਂ ਬਾਂਹ ਫੜਦਾ, ਕੋਈ ਬਾਂਹ ਨਹੀਂ ਫੜਦਾਗਾ। ਕਿਸੇ ਨੇ ਕੋਈ ਰੀਅਲ ਇਸ਼ੂ ਐਡਰੈਸ ਨਹੀਂ ਕੀਤਾ, ਭਾਵੇਂ ਉਹ ਵਾਸ਼ਿੰਗਟਨ ਐਗਰੀਕਲਚਰ ਕਮੇਟੀ ਦੇ ਵਿੱਚ ਬੈਠੇ ਆ ਬੰਦੇ, ਚਾਹੇ ਸੈਕਰਾਮੈਂਟੋ CDFA 'ਚ ਬੈਠੇ ਆ, ਉਹਨਾਂ ਨੇ ਕਿਸੇ ਨੇ ਫਾਰਮਰਾਂ ਦਾ ਕੋਈ ਰੀਅਲ ਇਸ਼ੂ ਐਡਰੈਸ ਕੀਤਾ ਹੀ ਨਹੀਂ ਹਾਲ ਤੱਕ। ਹੈਨਾ ਵੀ ਜੇ ਕੀਤਾ ਤਾਂ ਦੱਸ ਦਿਓ ਜੀ। ਤੇ ਬਾਕੀ ਫਿਰ ਜਿਹੜਾ ਸਾਡਾ ਜਾਣੀ ਦੀ ਜੇ ਓਵਰਆਲ ਦੇਖਦੇ ਆ ਵੀ ਪਾਣੀ ਦੀ ਸ਼ੋਰਟੇਜ ਨਹੀਂ, ਸਾਡੇ ਕਨਵੇਅੰਸ ਸਿਸਟਮ ਜਿਹੜੀ ਇਨਫਰਾਸਟ੍ਰਕਚਰ ਇੰਨਾ ਡਿੱਗਿਆ, ਡਾਊਨ ਹੋਇਆਗਾ, ਉਹਦਾ ਜ਼ਿੰਮੇਵਾਰ ਕੌਣ ਆ? ਜਿਹਦੇ ਕੰਮ ਹੀ ਨਹੀਂ ਹੋ ਰਿਹਾ, ਵੀ ਜੇ ਕੱਲ ਨੂੰ ਪਾਣੀ ਮੀਂਹ ਪੈ ਵੀ ਜਾਵੇ, ਸਾਡੇ ਕੋਲੇ ਸਟੋਰੇਜ ਕੈਪੈਸਿਟੀ ਹੈ ਨਹੀਂ ਗੀ, ਨਾ ਹੀ ਕੈਪੇਬਿਲਿਟੀ ਹੈ ਪਾਣੀ ਮੂਵ ਕਰਨ। ਸਹੀ ਗੱਲ। ਜਦੋਂ ਤੁਸੀਂ ਵੀ ਸਾਈਟਸ ਰੈਜ਼ਰਵੋਰ ਕਹਿੰਦੇ ਆ, ਤੁਸੀਂ ਸ਼ਰੇਆਮ 100% ਝੂਠ ਬੋਲਦੇ ਆ ਕਿ ਅਸੀਂ ਪਾਣੀ ਇਹਨੂੰ ਇੱਥੇ ਵੈਲੀ ਨੂੰ ਦੇ ਦਿਆਂਗੇ। ਸਾਡੇ ਵੀ ਇੱਥੇ ਜਿਹੜੇ ਇਲੈਕਟਡ ਲੈਜਿਸਲੇਚਰ ਆ, ਮੈਨੂੰ ਲੱਗਦਾ ਸਾਈਡ ਰੈਜ਼ਰਵਾਇਰ ਦੀ ਗੱਲ ਸੁਣਦਾ ਤੇ ਲੋਕਾਂ ਦੇ ਵਿਆਹ ਹੋ ਕੇ ਗਾ, ਨਿਆਣੇ ਦੇ ਵੀ ਵਿਆਹ ਹੋਣ ਵਾਲੇ ਹੋ ਗਏ। ਹਾਂਜੀ ਦੇਖੋ 81 ਦੇ ਵਿੱਚ ਸ਼ੁਰੂ ਹੋਈ ਆ ਵੀ ਜਿਹੜੇ ਡੈਲਟਾ ਚੋਂ ਪਾਣੀ ਹੁਣ ਨਹੀਂ ਲਿਆ ਸਕਦੇ, ਵੀ ਉਸ ਡੈਲਟਾ 'ਚ ਤੁਸੀਂ ਪਾਣੀ ਕੱਢ ਕਿੱਦਾਂ ਦੇਵੋਗੇ? ਇਹਦਾ ਕੋਈ ਆਨਸਰ ਦੇ। ਮੱਛੀ ਨੂੰ ਬਚਾਉਣ ਖਾਤਰ ਤਾਂ ਇੰਨਾ ਕੁਛ ਜਿਹੜਾ ਉਹ ਕਰੀ ਜਾਂਦੇ। ਚਲੋ ਅਸੀਂ ਇਹ ਵੀ ਸਮਝਦੇ ਵੀ ਓਸ਼ਨ ਦਾ ਜਿਹੜਾ ਖਾਰਾਪਨ ਆ ਉਹ ਜ਼ਮੀਨ ਦੇ ਵਿੱਚ ਨਾ ਆਵੇ, ਉਸ ਨੂੰ ਲੈ ਕੇ ਪਾਣੀ ਉੱਥੇ ਛੱਡਿਆ ਜਾਂਦਾ, ਪਰ ਕੋਈ ਤੇ ਕੋਈ ਇੱਕ ਲੈਵਲ ਹੋਣਾ ਚਾਹੀਦਾ, ਕਿੱਥੇ ਤੱਕ ਹੋਣਾ ਚਾਹੀਦਾ। ਆਪਾਂ ਇਹ ਵੀ ਦੇਖਿਆ ਜਸਵੀਰ ਜੀ ਵੀ ਇੱਕ ਪ੍ਰੋਪੋਗੰਡਾ ਕਹਿ ਲਓ ਜਾਂ ਇੱਕ ਅਜਿਹੀ ਵਾਰ ਵੀ ਆ ਜਿੱਥੇ ਸ਼ਹਿਰਾਂ ਦੇ ਲੋਕਾਂ ਨੂੰ ਕਿਸਾਨਾਂ ਦਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਕਿਸਾਨ ਤਾਂ ਬਹੁਤ ਜ਼ਿਆਦਾ ਪਾਣੀ ਵੇਸਟ ਕਰ ਰਹੇ ਆ। ਲੋਕਾਂ ਦੇ ਮਨਾਂ 'ਚ ਇਹ ਆ ਜਾਂਦਾ ਭਾਵੇਂ ਆਪਾਂ ਤਾਂ ਸਟੋਰ ਤੋਂ ਹੀ ਲੈਣੀ ਆ ਸਬਜ਼ੀ, ਇਹਨਾਂ ਨੂੰ ਪਾਣੀ ਦੇਣ ਦੀ ਕੀ ਲੋੜ ਆ? ਉਹਦੇ ਤੇ ਰਾਜਕਰਨ ਵੀਰ ਮੈਂ ਸੋਚਦਾ ਵੀ ਸਾਡਾ ਕਸੂਰ ਆ। ਅੱਛਾ, ਉਹ ਕਿੱਦਾਂ? ਹਨਾ ਹੁਣ ਤੁਸੀਂ ਦੇਖੋ, ਆਪਾਂ ਮੀਟਿੰਗ ਕਰਾਈ ਆ, ਹੈਨਾ ਇਹ ਮੀਟਿੰਗ ਸ਼ੁਰੂ ਹੋਈ ਆ, ਜਿਹੜਾ ਮੰਡੇਰਾ ਕਿਸਾਨ ਮੇਲਾ ਲੱਗਿਆ, ਉੱਥੋਂ ਜਿਹੜੀ ਇਨਪੁਟਸ ਗਈ, ਮੁੜ ਕੇ ਫਿਰ ਜਿਹੜੇ ਹੁਣ ਪੱਗ ਦੇ ਮੈਂਬਰ ਡਿਫਰੈਂਟ ਆਰਗੇਨਾਈਜੇਸ਼ਨਾਂ 'ਚ ਬਹਿੰਦੇ ਆ, ਅਸੀਂ ਇਸ਼ੂ ਹਾਈਲਾਈਟ ਕਰਦੇ ਆ। ਪਹਿਲੀ ਵਾਰੀ ਇਹ ਇਸ਼ੂ ਸਟੇਟ ਦੇ ਸਾਰੇ ਅਕ੍ਰੋਸ ਦਾ ਡਿਪਾਰਟਮੈਂਟ ਜਾ ਰਹੇ ਆ। ਹਾਂਜੀ, ਵੀ ਫਾਰਮਰ ਇਹ ਜਾਣਦੀ ਕੰਸਰਨ ਦੇ ਵਿੱਚ ਆ। ਹੁਣ ਤੁਸੀਂ ਦੇਖੋ ਜਦੋਂ ਆਪਾਂ ਕਿੰਨਾ ਅਨਾਉਂਸਮੈਂਟ ਕੀਤੀ ਸੀਗੀ, ਉੱਥੇ 125 ਬੰਦੇ ਆਏ ਸੀ, ਸਾਰੇ ਜਾਣੇ ਮਿਲਾ ਕੇ, ਉਹਨਾਂ ਦੇ ਤਰਫੋਂ ਵੀ ਸੀ ਤੇ ਆਪਣੇ ਵਾਲੇ, ਉਹਨਾਂ ਦੇ ਆਪਣੇ ਕਰਕੇ 150 ਲਾ ਲਓ। ਉਹਨਾਂ ਦੇ ਭਾਅ ਦਾ ਬਹੁਤ ਸਕਸੈਸ ਆ, ਸਾਡੇ ਭਾਅ ਦਾ ਵੀ ਟੋਟਲੀ ਫੇਲੀਅਰ ਆ। ਵੀ ਜਿਹੜੇ ਅਸੀਂ ਪੰਜਾਬੀ 'ਚ ਸਾਨੂੰ ਪਹਿਲੀ ਵਾਰੀ ਦੱਸਣ ਆਏ ਆ, ਜੇ ਅਸੀਂ ਸੁਣਨ ਨੂੰ ਤਿਆਰ ਨਹੀਂ ਹੈਨਾ, ਫਿਰ ਤਾਂ ਸਾਡੇ ਤੇ ਪਲਾਂਟੀਆਂ ਲੱਗਣੀਆਂ ਚਾਹੀਦੀਆਂ। ਸਮਾਂ ਦੀ ਛੇਤੀ ਲਾਓ, ਜਿਹੜਾ ਕੰਮ ਕਰਨਾ ਛੇਤੀ ਮੁੱਕ ਜੇ, ਹੈਨਾ। ਤੇ ਨਹੀਂ ਵੀ ਜਾਣਦੀ, ਜਦੋਂ ਤੁਸੀਂ ਰਿਸਪੌਂਡ ਨਹੀਂ ਦਿੰਦੇ। ਹੁਣ ਸਾਡੇ ਜੀਤ ਸਿੰਘ ਗਿੱਲ ਅੰਕਲ ਜੀ ਆ, ਉਹਨੇ ਅਨਾਉਂਸ ਕੀਤਾ ਸੀਗਾ ਵੀ ਮੈਂ ਸੈਲਮੇ ਦੇ ਵਿੱਚੋਂ ਬੱਸ ਲੈ ਕੇ ਜਾਊਂ, 30 ਬੰਦੇ ਸਾਈਨ ਅਪ ਕਰਦੇ। ਸੈਲਮੇ ਦੇ ਹਰ ਇੱਕ ਬੰਦਾ ਉੱਥੇ ਖੇਤੀ 'ਚ ਲੱਗਿਆ ਗਾ, ਪਰ ਉੱਥੇ ਜਾਣ ਨੂੰ ਕੋਈ ਤਿਆਰ ਨਹੀਂ ਸੀ, ਰੈਡੀ ਨਹੀਂ ਸੀ, ਹੈਨਾ। ਜਾਣੀ ਦੀ ਜਦੋਂ ਸਾਡੀ ਇਹ ਸਿਚੁਏਸ਼ਨ ਆਉਂਦੀ ਆ, ਉਹਦੇ ਵਿੱਚ ਮੁੜ ਕੇ ਫਿਰ ਉਹ ਕਲੀਅਰਲੀ ਜਾਣਦੀ ਅਸੀਂ ਸਟੇਟ ਨੂੰ ਬਹੁਤ ਕੁਝ ਕਰ ਸਕਦੇ ਆ, ਜਿੰਨਾ ਪੱਗ ਇੰਗੇਜ ਹੋਈ ਆ। ਹੋਰ ਵੀ ਬਹੁਤ ਕੁਝ ਹੋ ਸਕਦਾ,
ਪਰ ਜਾਣ ਦੀ ਜਿਹੜੀ ਸਾਡੀ ਪਾਰਟਿਸਿਪੇਸ਼ਨ ਆ ਉਹ ਬਹੁਤ ਲੋ ਆ, ਹੈ ਨਾ। ਤੇ ਉਹ ਇੰਨੀ ਲੋ ਆ ਕਿ ਜਾਣੀ ਦੀ ਉਹ ਜਿਹੜੇ ਬੰਦੇ ਆਏ ਉਹਨਾਂ ਦਾ ਬਹੁਤ ਧੰਨਵਾਦ, ਉਹਨਾਂ ਨੇ ਕੁਐਸਚਨ ਬੜੇ ਪੁੱਛੇ ਆ, ਹੈ ਨਾ, ਜਾਣ ਦੀ ਆਪਦੇ ਕੰਸਰਨ ਦਿਖਾਏ ਆ, ਹੈ ਨਾ। ਪਰ ਜਾਣ ਦੀ ਜਿਹੜੇ ਆਮ ਫਾਰਮਰ ਆ ਉਹਨਾਂ ਦੀ ਪਾਰਟਿਸਿਪੇਸ਼ਨ ਬਹੁਤ ਜ਼ਿਆਦਾ ਲੋ ਆ। ਇਸ ਕਰਕੇ ਜਾਣ ਦੀ ਜਦੋਂ ਸਟੇਟ ਕੋਈ ਪਾਲਿਸੀ ਤੇ ਡਿਸਾਈਡ ਕਰਦੀ ਆ, ਹੈ ਨਾ, ਉਹਨਾਂ ਤੋਂ ਇਕਨੋਮਿਕ ਪੈਕੇਜ ਮੰਗੇ ਆ, ਹੈ ਨਾ। ਇਕਨੋਮਿਕ ਪੈਕੇਜ ਉਹਨਾਂ ਨੂੰ ਦਿਓਗੇ ਕਿ ਜਿਹੜੇ ਇੱਥੇ ਹੋਮਲੈਸ, ਜਿਹੜੇ ਸੜਕਾਂ ਤੇ ਖੜੇ ਆ, ਜਿਨ੍ਹਾਂ ਦੀ ਆਵਾਜ਼ ਚੱਕ ਹੋ ਰਹੀ ਆ, ਉਹਨਾਂ ਨੂੰ ਦੇਵਾਂਗੇ। ਜਿਹੜਾ ਫਾਰਮਰ ਬੋਲਦਾ ਹੀ ਨਹੀਂ, ਉਹ ਕਹਿੰਦੇ ਫਾਰਮਰ ਤਾਂ ਅਮੀਰ ਬਹੁਤ ਆ, ਰਿਚ ਆ, ਇੰਨੇ ਪੈਸੇ ਸਮਾਂ ਦੀ ਨਾ ਬੋਲਣ ਕਰਕੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਲੋੜ ਨਹੀਂ। ਹਾਂ, ਇਹ ਆਪਣੇ ਇਹੀ ਆ ਵੀ ਜਿਹੜੇ ਜਾਣੇ ਦੀ, ਜੇ ਤੁਸੀਂ ਆਪਦੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਜੇ ਆਪਦੇ ਆਵਾਜ਼ ਤੇ ਖੜ ਨਹੀਂ ਸਕਦੇ, ਉਹ ਕਮਿਊਨਿਟੀਆਂ ਹਮੇਸ਼ਾ ਹੀ ਡਿੱਗਦੀਆਂ ਗਈਆਂ। ਉਹ ਜਾਣੀ ਦੀ ਉਹ ਬੇਸਿਕਲੀ ਸਿਚੁਏਸ਼ਨਸ ਉਹ ਬਣੀਆਂ ਵੀਆਂ, ਹਨਾ। ਤੇ ਪਰ ਇੰਨਾ ਹੈ ਵੀ ਫਿਰ ਵੀ ਜਾਣਦੀ ਸਕਸੈਸਫੁਲ ਆ। ਉਹਨਾਂ ਨੇ ਜਾਣੀ ਦੀ ਜਿਹੜੇ ਸਾਨੂੰ ਈਮੇਲਸ ਭੇਜੀਆਂ ਗਈਆਂ ਨਾ, ਉਹ ਬੇਸਿਕਲੀ ਉਹਨਾਂ ਨੇ ਸਮਰਾਈਜ਼ ਕੀਤਾ ਇਹ ਜੋ ਵੀ ਉੱਥੇ ਹੋਇਆ ਆਪਣੀ ਮੀਟਿੰਗ ਦੇ ਵਿੱਚ। ਆਪਾਂ ਜਿੰਨੇ ਇਸ਼ੂ ਕੰਸਰਨ ਰੇਜ਼ ਕੀਤੇ ਆ ਜੀ, ਉਹਨਾਂ ਨੇ ਪੋਸਟਮਾਰਟਮ ਕੀਤਾ, ਸਾਰੀਆਂ ਗਰੁੱਪਸ ਇਕੱਠਾ ਹੋਇਆ, ਬਈ ਦੱਸੋ ਕੀ। ਫਿਰ ਉਹਨਾਂ ਨੇ ਸਮਰਾਈਜ਼ ਕੀਤੇ ਇਸ਼ੂ ਸਾਰੇ। ਓਕੇ, ਠੀਕ ਹੈ। ਕਿਹੜਾ ਬੋਲਿਆ, ਕਿਹਨੇ ਸਪੀਚ ਦਿੱਤੀ, ਕਿਹੜੇ ਟੋਨ 'ਚ ਸਪੀਚ ਦਿੱਤੀ, ਹੈ ਨਾ, ਕਿੰਨੇ ਕੰਸਰਨ ਆ, ਇਹ ਸਾਰੀਆਂ ਰਾਈਟਿੰਗ ਦੇ ਵਿੱਚ ਵਾਸ਼ਿੰਗਟਨ ਡੀਸੀ ਨੂੰ ਜਾ ਰਿਹਾ। ਉਹਨਾਂ ਨੇ ਆਲਰੇਡੀ ਦੱਸ ਦਿੱਤਾ ਵੀ ਅਸੀਂ ਭੇਜ ਦਿੱਤਾ USDA ਨੂੰ, ਉੱਥੇ ਆਪਣਾ ਰਿਪੋਰਟ ਘਲਤੀ ਆ, ਰਿਪੋਰਟ ਭੇਜਤੀ ਆ, ਤੇ ਇੱਥੇ ਸੈਕਰਾਮੈਂਟੋ ਵੀ ਰਿਪੋਰਟ ਭੇਜ ਦਿੱਤੀ ਆ। ਠੀਕ ਹੈ, CDFA ਨੂੰ ਵੀ ਗਈ ਆ। CDFA ਵੀ ਜਿਹੜਾ ਗਵਰਨਰ ਦੇ ਜਿਹੜੇ ਹੋਰ ਡਿਪਾਰਟਮੈਂਟਸ ਆ ਨਾ, ਬਈ ਫਾਰਮਰਸ ਨਾਲ ਮੀਟਿੰਗ ਹੋਈ ਸੀ, ਆਹ ਕੰਸਰਨ ਆ, ਤੇ ਫਾਲੋ ਅਪ ਉਹਨਾਂ ਨੇ ਹੁਣੇ ਹੁਣ ਰੱਖਿਆ ਵੀ ਜਿਹੜਾ ਆਪਾਂ ਉਹਨਾਂ ਨੂੰ ਕਿਹਾ ਸੀ ਬਈ ਜਾਂਦੀ ਦੇਖੋ DWR ਸਾਰਿਆਂ ਤੋਂ ਹੈਡ ਡਿਪਾਰਟਮੈਂਟ ਆ। ਜਦੋਂ ਕੋਈ ਇਸ਼ੂ ਹੁੰਦਾ ਤੁਸੀਂ GSA ਨੂੰ ਸਿੱਟ ਦਿੰਦੇ ਆ, GSA ਤੁਹਾਨੂੰ ਸਿੱਟ ਦਿੰਦਾ ਵੀ ਫਾਰਮਰ ਵਿਚਾਲੇ ਆ, ਦੱਸਣ ਵਾਲਾ ਕੋਈ ਨਹੀਂ ਆ, ਦੱਸਣ ਵਾਲਾ ਕੋਈ ਜੀ। ਹੁਣ ਉਹ ਕਹਿੰਦੇ ਵੀ ਜਾਂਦੀ ਸਾਨੂੰ ਤੁਸੀਂ ਦੱਸੋ ਤੁਹਾਡੇ ਪੰਜਾਬੀ ਫਾਰਮਰ ਕਿਹੜੇ GSAਆਂ ਦੇ ਵਿੱਚ ਹੈਗੇ ਆ, ਅਸੀਂ ਉਸ GSA ਦੇ ਨਾਲ DWR ਹੋਰ ਡਿਪਾਰਟਮੈਂਟਾਂ ਰਲ ਕੇ ਇਕੱਠੇ ਬਹਿ ਕੇ ਮੀਟਿੰਗ ਕਰਾਂਗੇ ਵੀ ਜਿਹੜਾ ਕੁਐਸਚਨ ਆ ਉਹ ਕਿਉਂ ਨਹੀਂ ਆਨਸਰ ਹੁੰਦੇ, ਨਾ। ਹੁਣ ਜਿਹੜਾ ਆਪਣਾ ਨੈਕਸਟ ਚਾਰਟਰ ਆ ਉਹ ਇਹ ਆ ਵੀ ਦੇਖੋ ਜਿਹੜੇ ਸਾਡੇ ਵੀ ਇੱਥੇ ਨਾ ਡਿਫਰੈਂਟ GSAs ਬਣੇ ਆ, ਉਹ ਵੀ ਆਪ ਦਾ ਸਪਿਨ ਕਰਦੇ ਆ। ਇਹ GSA ਨੂੰ ਲੈ ਕੇ ਅਰਸ਼ਦੀਪ ਸਿੰਘ ਨੇ ਵੀ ਸਵਾਲ ਜਿਹੜਾ ਉਹ ਪੁੱਛਿਆ ਸੀਗਾ ਵੀ, ਕਹਿੰਦੇ ਵੀ ਜਿੱਦਾਂ ਉਹਨੇ ਉੱਥੇ ਗੱਲ ਕੀਤੀ ਸੀ ਵੀ ਭਾਈ, ਉਹਦਾ ਸਵਾਲ ਦਾ ਜਵਾਬ ਤਾਂ ਨਹੀਂ ਉਹਨਾਂ ਨੇ ਕੋਈ ਦਿੱਤਾ ਸੀ, ਉਦਾਂ ਗੱਲ ਤਾਂ ਉੱਥੇ ਕੀਤੀ ਸੀ ਵੀ ਭਾਈ GSA ਤੁਸੀਂ ਕਹਿੰਦੇ ਵੀ GSA ਬਣਾਓ, GSPs ਬਣਨਗੇ, ਤੁਸੀਂ ਕਿਸੇ ਨੂੰ ਅਪਰੂਵ ਕਰ ਦਿੰਦੇ, ਕਿਸੇ ਨੂੰ ਤੁਸੀਂ ਛੱਡ ਦਿੰਦੇ ਆ। ਉਹ ਅਜੇ ਇੰਨਾ ਐਕਟਿਵ ਹੋਣ ਦੇ ਕਰਕੇ ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਆਮ ਕਿਸਾਨਾਂ ਤੱਕ ਆਊਟਰੀਚ ਕਿੱਦਾਂ ਹੋਊਗੀ। ਆਊਟਰੀਚ ਦੀ ਸਮੱਸਿਆ ਜ਼ਰੂਰ ਮੈਨੂੰ ਲੱਗਦਾ ਵੀ ਕਾਫੀ ਇੱਕ ਹਿਸਾਬ ਦੇ ਨਾਲ ਪਤਾ ਲੱਗਿਆ ਵੀ ਬਹੁਤ ਵੱਡੀ ਸਮੱਸਿਆ ਹੈ ਉਹਨਾਂ ਦੇ ਲਈ। ਨਹੀਂ, ਉਹ ਤਾਂ ਬਹੁਤ ਕਲੀਅਰਲੀ ਉਹਨਾਂ ਨੂੰ ਜਾਣਦੀ ਦੱਸ ਦਿੱਤੀ ਗਈ ਆ, ਉਹ ਅੰਡਰਸਟੈਂਡ ਵੀ ਕਰਕੇ ਆ, ਹੈ ਨਾ। ਪਰ ਮੇਨ ਇਸ਼ੂਜ਼ ਇਹ ਆ ਨਾ, ਜਦੋਂ ਫਾਰਮਰਾਂ ਨੇ ਕੋਈ ਇਸ਼ੂ ਉਠਾਇਆ ਹੀ ਨਹੀਂ ਹਾਲ ਤੱਕ, ਨਾ। ਆਪਾਂ ਆਪਣੇ ਪਾਰਟੀਆਂ ਤੇ ਗੁਰਦੁਆਰੇ ਜਿੱਥੇ ਵੀ ਗੈਦਰ ਹੁੰਦੀ ਆ, ਉੱਥੇ ਤਾਂ ਬਹੁਤ ਗੱਲਾਂ ਕਰ ਲਈਦੀਆਂ ਜੀ, ਪਰ ਕੋਈ ਫਾਰਮਲ ਚੈਨਲ ਦੇ ਥਰੂ ਜਿੱਥੇ ਜਾਣ ਦੀ ਇਹ ਵੌਇਸ ਜਾਣੀ ਚਾਹੀਦੀ, ਉੱਥੇ ਵੌਇਸ ਗਈ ਨਹੀਂ, ਹੈ ਨਾ। ਹੁਣ ਆਹ ਦੇਖੋ ਵਾਈਸੇਲੀਆ 'ਚ ਅਸੀਂ ਫੇਰ ਪਹਿਲੀ ਵਾਰੀ ਇਹ ਠਾਈ ਹੈ, 1-2 ਵਾਰੀ ਮੀਟਿੰਗ 'ਚ ਪਹਿਲਾਂ ਇਹ ਇਸ਼ੂਜ਼ ਰੇਜ਼ ਕੀਤੇ ਆ। ਉਹ ਕਹਿੰਦੇ ਅਸੀਂ GSA ਨੂੰ ਲੈ ਆਉਂਦੇ ਆ। GSA ਦਾ ਕੰਮ ਜਿੱਦਾਂ ਆਪਣੇ ਪੰਜਾਬ ਦੀ ਪੁਲਿਸ ਹੁੰਦੀ ਆ ਨਾ, ਉਹ ਇਸ ਵਕਤ ਐਨਫੋਰਸਮੈਂਟ ਤੇ ਲੱਗੇ ਹੋਏ ਆ ਸਾਰੇ। ਆ ਬਣ ਗਿਆ, ਲਾ ਦੀ ਇੰਟਰਪ੍ਰੀਟੇਸ਼ਨ ਆ ਗਈ, ਐਨਫੋਰਸ ਅਸੀਂ ਏਦਾਂ ਕਰਨਾ। ਫਾਰਮਰ ਦਾ ਕੋਈ ਵੌਇਸ ਨਹੀਂ। ਉਹਦਾ ਫਾਰਮਰ ਦਾ ਵੌਇਸ ਤਾਂ ਬਣੂਗਾ ਜਦੋਂ ਜਾਣਦੀ ਤੁਸੀਂ ਅਟੈਂਡੈਂਸ ਆਵੋ, ਆਪਦੇ ਕੁਐਸਚਨ ਲੈ ਕੇ ਆਵੋ। ਹੁਣ ਕੁਐਸਚਨ ਤਾਂ ਬਹੁਤ ਆ, ਹਾਂਜੀ। $275 ਕਿਉਂ ਚਾਰਜ ਕਰਦਾ, ਕਿੱਥੇ ਪੈਸੇ ਲੱਗਦੇ ਆ, ਗਾਂ ਨੂੰ $1000 ਚਾਰਜ ਕਰਨਾਗਾ, ਪਰ 2000 ਤੱਕ ਉਹ ਦੱਸੀ ਜਾਂਦਾ, ਹੈ ਨਾ। ਜਦੋਂ ਇਹ ਸਾਰਾ ਕੁਝ ਹੋਊਗਾ, ਉਹਦੇ ਓਵਰਆਲ ਇੰਪੈਕਟ ਵੈਲੀ ਦਾ ਕੀ ਹੋਣਾਗਾ,
ਮੇਰੇ ਜਿਹੜੇ ਮਿਲੀਅਨਸ ਆਫ ਡਾਲਰ ਤੁਸੀਂ ਇਹਨਾਂ ਤੋਂ ਇਕੱਠੇ ਕਰਨੇ ਉਹ ਲਾਉਣੇ ਕਿੱਥੇ ਆ, ਉਹ ਇਹਦੇ ਨਾਲ ਇਹਦੇ ਚ ਸੁਧਾਰ ਕਰਨਾ ਆ ਜਾਂ ਕੁਝ ਹੋਰ ਕਰਨਾ ਆ। ਸੋ ਕੋਈ ਦੱਸਦੇ ਨਹੀਂ ਆ, ਕੋਈ ਟਾਈਮਲਾਈਨ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੱਸ ਨਹੀਂ ਰਹੇ। ਹੁਣ ਦੇਖੋ ਜਸਬੀਰ ਜੀ, ਹੁਣ ਕੀ ਇਹਦੇ ਆਫਟਰ ਇਫੈਕਟ ਕੀ ਆ, ਕੀ ਜਿਹੜੇ ਇਹਦੇ ਆਫਟਰ ਸ਼ੌਕਸ ਕੀ ਆਏ ਨੇ ਇਸ ਪੂਰੀ ਮੀਟਿੰਗ ਦੇ ਵਿੱਚ, ਜੋ ਇਹਨਾਂ ਦੇ ਨਾਲ ਜੋ ਸਰਕਾਰੀ ਮਹਿਕਮਿਆਂ ਦੇ ਨਾਲ ਜਾਂ ਫੈਡਰਲ ਮਹਿਕਮਿਆਂ ਦੇ ਨਾਲ ਜਿਹੜੀ ਇਹ ਹੋਈ ਆ, ਹੁਣ ਤੁਹਾਡੀ ਇਹ ਵਰਕਸ਼ਾਪ ਹੋਈ ਆ, ਇਸ ਦੇ ਕੀ ਤੁਹਾਨੂੰ ਕੀ ਇਹਦੇ ਆਫਟਰ ਸ਼ੌਕਸ ਕੀ ਨੇ, ਕੀ ਕੀ ਕਿੱਥੇ ਕਿੱਥੇ ਧੜਥੱਲੀ ਮਚੀ ਆ? ਇੱਥੇ ਨਾ ਦੋ ਚੀਜ਼ਾਂ ਹੋਣੀਆਂ। ਜਿਹੜੇ ਇਹ ਮੇਨ ਆਪਣੇ ਆਏ ਸੀ, ਇਹ ਸਾਰੇ ਨਾ ਡਾਇਰੈਕਟਰ ਲੀਡਰ ਸੀਗੇ ਹਰ ਇੱਕ ਡਿਪਾਰਟਮੈਂਟਾਂ ਦੇ ਜੀ, ਜਿਹੜੇ ਉੱਥੇ ਬੈਠੇ ਸੀ। ਇਹਨਾਂ ਨੇ ਆਪਦੇ ਡਿਪਾਰਟਮੈਂਟ 'ਚ ਜਾ ਕੇ ਰੇਜ਼ ਕਰਨੇ ਆ ਸਾਰੇ ਇਸ਼ੂ, ਸਵਾਲ ਆਪਣੇ ਹੈਨਾ। ਫਿਰ ਉਹ ਸਵਾਲ ਜਾਣੇ ਆ ਅਖੀਰ 'ਚ ਤਾਂ ਲੈਜਿਸਲੇਚਰ ਨੂੰ ਹੀ ਜਾਣੇ ਆ। ਲੈਜਿਸਲੇਚਰ ਨੂੰ ਵੀ ਪੁੱਛਿਆ ਜਾਣਾ ਵੀ ਭਾਈ ਤੁਹਾਡੇ ਜਿਹੜੇ ਏਰੀਏ 'ਚੋਂ ਤੁਸੀਂ ਜਿੱਤ ਕੇ ਆਏ ਆ, ਉੱਥੇ ਤਾਂ ਅੱਗ ਲੱਗੀ ਪਈ ਆ, ਵੀ ਤੁਸੀਂ ਤਾਂ ਬੋਲਦੇ ਹੀ ਕੁਝ ਨਹੀਂ। ਇਹ ਵੀ ਗੱਲਾਂ ਹੋਣੀਆਂ ਹੈਨਾ। ਜਿਹੜਾ ਐਵੇਂ ਜਾਣ ਦੀ, ਹੁਣ ਲੈਜਿਸਲੇਚਰ ਆਪਣੇ ਜਿਹੜੇ ਉੱਥੇ 6-7 ਆਏ ਸੀ, ਉਹ ਸਾਰੇ ਕਹਿ ਕੇ ਗਏ ਆ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਨੂੰ ਰੀਚ ਆਊਟ ਕਰਾਂਗੇ ਪੱਗ ਨੂੰ, ਤੇ ਪੱਗ ਦੇ ਨਾਲ ਬਹਿ ਕੇ ਕੰਮ ਕਰਾਂਗੇ, ਤਾਂ ਇਹ ਇਸ਼ੂ ਅਸੀਂ ਸੋਲਵ ਇਕੱਠੇ ਕਰਾਂਗੇ। ਇਉਂ ਨਹੀਂ ਕੋਈ ਜਾਣ ਦੀ ਪਿੱਠ ਦਿਖਾ ਕੇ ਗਿਆ ਬਈ ਨਹੀਂ ਅਸੀਂ ਤਾਂ ਬਹੁਤ ਕਰ ਰਹੇ ਹਾਂ ਤੇ ਇਸ ਤੋਂ ਵੱਧ ਹੋ ਨਹੀਂ ਸਕਦਾ ਹੈਨਾ। ਪਰ ਸਾਰਿਆਂ ਨੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਆਪਾਂ ਇਸ਼ੂ ਨਾ ਕੋਈ ਸ਼ੂਗਰ ਕੋਟ ਨਹੀਂ ਕੀਤਾ, ਨਹੀਂ ਖਵਾਈਆਂ। ਜਿਹੜੀ ਗੱਲ ਸੀ ਉਹ ਐਨ ਸਿੱਧੀ ਕਹੀ ਤੇ ਡਾਇਰੈਕਟ ਕਹੀ, ਉਹਨਾਂ ਦੇ ਅੱਖਾਂ 'ਚ ਪਾ ਕੇ ਕਹੀ ਵੀ ਭਾਈ ਸਾਡੇ ਇਸ਼ੂਜ਼ ਆ ਗਏ ਹੈਨਾ। ਸੋ ਇਸ ਕਰਕੇ ਵੀ ਇਹਦੇ ਇਫੈਕਟ ਬਹੁਤ ਜਾਣੇ ਆ ਵੀ ਜਦੋਂ ਡਿਪਾਰਟਮੈਂਟ 'ਚ ਕੋਈ ਡਿਸੀਜਨਸ ਬਣਦੀਆਂ ਕਰਾਸ, ਇੱਥੇ ਭਾਵੇਂ ਸਾਡੇ ਗਵਰਨਰ ਦੇ ਆ, ਭਾਵੇਂ ਵਾਸ਼ਿੰਗਟਨ 'ਚ ਹੋਵੇ, ਉੱਥੇ ਇਹ ਇਸ਼ੂ ਰਜਿਸਟਰ ਹੋਏ ਹੁੰਦੇ ਆ ਵੀ ਕੈਲੀਫੋਰਨੀਆ ਦੇ ਫਾਰਮਰ ਵੈਲੀ ਦੇ ਆਹ ਮੰਗਦੇ ਆ, ਪੰਜਾਬੀ ਫਾਰਮਰ ਇਹ ਮੰਗਦੇ ਆ, ਤੇ ਗਾਹਾਂ ਨੂੰ ਉਹ ਸਾਨੂੰ ਪੱਗ ਨੂੰ ਰੀਚ ਆਊਟ ਵੀ ਕਰਨਗੇ ਤੇ ਉਹ ਜਾਣੀ ਦੀ ਉਹ ਹੋਰ ਇਨਵੋਲਵਮੈਂਟ ਹੋਊਗੀ। ਠੀਕ ਹੈ। ਸੋ ਜਿਹੜੇ ਇਹ ਗੱਲ ਹੈ, ਇਸ ਗੱਲ ਨੂੰ ਤਾਂ ਬਹੁਤ ਵਧੀਆ ਹੋਇਆ ਕਿ ਸਾਨੂੰ ਜਾਣੀ ਦੀ ਹੌਲੀ ਹੌਲੀ ਜਿਹੜੇ ਗੋਲ ਸੀਗਾ ਪਹਿਲਾਂ ਵੀ ਅਸੀਂ ਆਲਮੰਡ ਬੋਰਡ ਨੂੰ ਮਿਲਣਾ, ਉਹਦੇ ਨਾਲ ਵੀ ਫੁੱਲੀ ਇੰਟੀਗ੍ਰੇਟਡ ਹੋ ਗਏ, ਸਟੇਟ ਨਾਲ ਵੀ ਹੋ ਗਏ। ਦੂਸਰੀ ਜਿਹੜੀ ਸਭ ਤੋਂ ਬੜੀ ਖੁਸ਼ੀ ਦੀ ਗੱਲ ਆ, ਦੇਖੋ ਉੱਥੇ ਕਿੰਨੀਆਂ ਡਿਪਾਰਟਮੈਂਟਾਂ ਆਈਆਂ ਸੀ ਜਿਹੜੀਆਂ ਕਲਾਈਮੇਟ ਡਰਾਊਟ ਰਿਲੇਟਡ ਫੰਡਿੰਗ ਕਰਦੀਆਂ। ਉਹਨਾਂ ਨੂੰ ਭਾਵੇਂ ਟਾਈਮ ਥੋੜਾ ਮਿਲਿਆ, ਉਹਨਾਂ ਨੇ ਖੜਾ ਹੋ ਕੇ ਕਿਹਾ ਵੀ ਜਾਂਦੀ ਅਸੀਂ ਇਹ ਚੀਜ਼ ਦੇ ਫੰਡਸ ਕਰ ਦਿੰਨੇ ਆ ਹੈਨਾ। ਉੱਥੇ ਜਿੱਦਾਂ ਸਾਡੇ ਡਾਕਟਰ ਜੋਸ਼ਨ ਸੀ, ਅਜੀਤ ਸਿੰਘ ਗਿੱਲ ਅੰਕਲ, ਉਹਨਾਂ ਨੇ ਕੁਐਸਚਨ ਕੀਤਾ ਬਈ ਇੰਨੀਆਂ ਡਿਪਾਰਟਮੈਂਟਾਂ ਪੈਸੇ ਦਿੰਦੀਆਂ, ਸਾਨੂੰ ਸਿੰਗਲ ਵਿੰਡੋ ਹੀ ਦੇ ਦਿਓ। ਹੁਣ ਜਿੱਦਾਂ ਕਿਹਾ ਵੀ 10 ਮਹਿਕਮੇ ਆਇਆ ਸੀ, ਕਿਸਾਨ ਕੋਈ ਇੰਨਾ ਵਕਤ ਦਾ ਵਾਕਿਆ ਨਹੀਂ ਵੀ 10 ਕੋ ਜਾਵੇ, ਕੋਈ ਇੱਕ ਥਾਂ ਦੇ ਉੱਤੇ ਚਾਹੀਦੀ ਆ ਜਿਹੜੇ ਇਸ਼ੂਜ਼ ਦੇ ਲਈ, ਤੇ ਇਹ ਸਾਰੇ ਮਸਲਿਆਂ ਦੇ ਹੱਲ ਲਈ ਕਿਤੇ ਇੱਕ ਚੀਜ਼ ਹੋਵੇ। ਪਰ ਹਾਲ ਦੀ ਘੜੀ ਬਿਊਰੋਕ੍ਰੇਸੀ ਭਾਰੀ ਆ। ਪਰ ਇਹ ਗੱਲ ਇਹ ਹੈਗੀ ਆ ਕਿ ਜਾਣਦੀ ਜਿਹੜੇ ਬੰਦੇ ਇਨਵੋਲਵ ਵੀ ਆ ਨਾ, ਜਿੱਦਾਂ ਹੁਣ ਅਸੀਂ ਪੱਗ 'ਚੋਂ 2-4 ਜਾਣੇ ਮੂਹਰਲੇ ਇਨਵੋਲਵਡ ਆ ਵੀ ਕਿਹੜੇ ਡਿਪਾਰਟਮੈਂਟ ਕੀ ਕਰ ਰਹੇ ਤੇ ਸਾਨੂੰ ਵੀ ਹਲੇ ਪੂਰਾ ਨਹੀਂ ਪਤਾ। ਉਦੋਂ ਹੀ ਪਤਾ ਲੱਗਦਾ ਵੀ ਆਹ ਵੀ ਗ੍ਰਾਂਟ ਆ ਗਈ ਸੀ, ਇੱਥੇ ਹੋ ਗਈ ਸੀ। ਜਿਹੜਾ ਅਸੀਂ ਹਾਈਲਾਈਟ ਕੀਤਾ ਸੀਗਾ ਵੀ ਜਿਹੜੇ ਡਰਾਊਟ ਗ੍ਰਾਂਟ CDFA ਆਉਂਦੀ ਆ, ਉਹਦੀ ਡਿਸਟ੍ਰੀਬਿਊਸ਼ਨ ਠੀਕ ਨਹੀਂ ਹੋ ਰਹੀ। CDFA ਦੇ ਜਿਹੜੇ ਬੰਦੇ ਉੱਥੇ ਬੈਠੇ ਆ ਹੈਡ, ਉਹਨਾਂ ਨੇ ਸੁਣਿਆ ਵੀ ਜਾਂਦੀ ਸਾਡੀ ਡਿਪਾਰਟਮੈਂਟ ਨੂੰ ਡਾਇਰੈਕਟਲੀ ਕਿਹਾ ਜਾਂਦਾ ਹੈ ਕਿ ਤੁਸੀਂ ਪੈਸੇ ਜਿੱਥੇ ਆਉਂਦੇ ਆ ਉਹ ਠੀਕ ਨਹੀਂ ਕਰ ਰਹੇ। ਤੇ ਜਿਹੜੇ FSA ਦੇ ਆ, ਉਹਨਾਂ ਨੂੰ ਵੀ ਕਿਹਾ ਵੀ ਜਾਂਦੀ ਜਿਹੜਾ ਤੁਹਾਡਾ ਇੰਨਾ ਖੰਬਰਸਮ ਪ੍ਰੋਸੈਸ ਆ ਨਾ, ਉਹਦੇ ਵਿੱਚ ਤਾਂ ਜਾਂਦੀ ਲੰਘਣਾ ਹੀ ਔਖਾ ਹੋ ਜਾਂਦਾਗਾ, ਤੇ ਵੀ ਉਹਨੂੰ ਸਿੰਪਲੀਫਾਈਡ ਕਰੋ ਹੈਨਾ। ਤੇ ਜੇ ਤੁਸੀਂ ਨਹੀਂ ਕਰ ਸਕਦੇ ਵੀ ਅਖੀਰ ਦੇ ਵਿੱਚ ਮੇਰਾ ਖਿਆਲ ਜਿੱਥੇ ਗੱਲ ਜਾਣੀ ਆ ਹੈਨਾ, ਵੀ ਚਾਹੇ ਪੱਗ ਦੇ ਵਿੱਚ ਉਹ ਕਹਿੰਦੇ ਅਸੀਂ ਕਿਹਾ ਸੀ ਵੀ ਜੇ ਤੁਸੀਂ ਜਾਣਦੀ ਇੰਨੀਆਂ ਸਮਝਦੇ ਆ ਵੀ ਚਾਹੇ ਸਾਨੂੰ ਰਿਸੋਰਸਿਸ ਦੇ ਦਿਓ, ਜਿਹੜਾ ਕਿ ਇਨਫੋਰਮੇਸ਼ਨ ਅਸੀਂ ਸਾਡੇ ਫਾਰਮਰ ਇੱਕ ਥਾਂ ਤੇ ਆਉਣ, ਅਸੀਂ ਉਹਨਾਂ ਨੂੰ ਦੱਸ ਦਈਏ ਵੀ ਆਹ 10-15 ਗ੍ਰਾਂਟਾਂ ਆਈਆਂ ਵੀਆਂ, ਇੰਨੇ ਡਿਪਾਰਟਮੈਂਟਾਂ 'ਚੋਂ ਆਉਂਦੀਆਂ, ਆਹ ਕੁਆਲੀਫਿਕੇਸ਼ਨ ਆ ਹੈਨਾ, ਤੇ ਇੱਥੇ ਤੁਸੀਂ ਅਪਲਾਈ ਕਰ ਸਕਦੇ ਆ। ਉਹ ਵੀ ਉਹ ਕਹਿੰਦੇ ਅਸੀਂ ਫਾਲੋ ਅਪ ਮੀਟਿੰਗਸ ਕਰਨੀਆਂ। ਤੇ ਦੂਸਰਾ ਇਹ ਆ, ਹੁਣ ਜਿੱਦਾਂ ਕਈ ਮੀਟਿੰਗਸ ਹੈਗੀਆਂ, ਉਹ ਕਹਿੰਦੇ ਵੀ ਦੇਖੋ ਸਾਰੇ ਨਾ ਗਰੁੱਪਸ ਬਣੇ ਆ ਹੈਨਾ, ਜਿਹੜੇ ਬੋਰਡ ਬਣੇ ਆ ਇਹਨਾਂ ਦੇ ਅੱਡੋ ਅੱਡ ਜਿਹੜੇ ਇਨਪੁਟਸ ਦਿੰਦੇ ਆ,
ਪਰ ਉਹ ਜਦੋਂ ਮੀਟਿੰਗਸ ਕਰਦੇ ਆ ਨਾ, ਜਿੱਦਾਂ FSA ਦੇ ਹੈਗੀਆਂ ਕਮੇਟੀਆਂ ਜਿਹੜੀਆਂ ਦੱਸਦੀਆਂ ਇੰਨੇ ਫੰਡਸ ਆਉਂਦੇ ਆ, ਇੱਥੇ ਪਾਸੇ ਜਾਣੇ ਚਾਹੀਦੇ ਆ, ਜੀ ਉਹ ਕਹਿੰਦੇ ਇਨਪੁਟਸ ਹੈ ਹੀ ਨਹੀਂ ਗੀਆਂ ਫਾਰਮਰਾਂ ਦੀਆਂ। ਉੱਥੇ ਬੈਠੇ ਜਿਹੜੇ ਡਿਸਾਈਡ ਵੀ ਕਰ ਰਹੇ ਆ ਉਹ ਬੰਦੇ ਇਨਪੁਟਸ ਪ੍ਰੋਪਰਲੀ ਨਹੀਂ ਦੇ ਰਹੇ। ਠੀਕ ਹੈ ਜੀ। ਜਦੋਂ ਉਹਨਾਂ ਨੂੰ ਡਾਇਰੈਕਟ ਕੁਐਸਚਨ ਕੀਤਾ ਜਾਂਦਾ ਗਾ ਵੀ ਇਹ ਕਿੱਥੋਂ ਆਈ, ਕਿੱਦਾਂ ਇਹ ਤੁਹਾਡਾ ਸਿਸਟਮ ਇੰਨਾ ਖਰਾਬ ਕਿੱਦਾਂ ਹੋ ਗਿਆ, ਵੀ ਇਹਨਾਂ ਦੇ ਲੀਡਰਸ਼ਿਪ ਕੌਣ ਹੈ? ਇਹ ਕੜੀ ਮਿਸਿੰਗ ਆ। ਨਹੀਂ, ਕੜੀਆਂ ਤਾਂ ਰਾਜਕਰਮਵੀਰ ਬਹੁਤ ਮਿਸਿੰਗ ਆ। ਇੱਕ ਇਹ ਵੀ ਚੀਜ਼ ਮੈਂ ਇੱਥੇ ਨਾਲ ਹੀ ਕਹਿ ਦੇਣਾ ਚਾਹੁੰਦਾ, ਉਦਾਂ ਵੈਸੇ ਜਸਵੀਰ ਜੀ ਵੀ ਇੱਥੇ ਇਹ ਨਹੀਂ ਆ ਵੀ ਇਹਦਾ ਮਤਲਬ ਇਹ ਆ ਵੀ ਇੱਕੋ ਮੀਟਿੰਗ ਦੇ ਨਾਲ ਸਭ ਕੁਝ ਹੱਲ ਹੋ ਜਾਣਾ, ਇਹ ਸ਼ੁਰੂਆਤ ਹੀ ਆ। ਹਾਂ, ਇਹ ਸ਼ੁਰੂ ਜਾਂਦੀ ਆਪਾਂ ਪਹਿਲਾਂ ਤੋਂ ਹੀ ਕਹਿੰਦੇ ਆ ਵੀ ਜਾਂਦੀ ਜਿਹੜੀਆਂ ਇਹ ਮੀਟਿੰਗਾਂ ਹੁੰਦੀਆਂ ਨਾ, ਹਾਲੇ ਤਾਂ ਅਸੀਂ ਪਹਿਲੀ ਪੌੜੀ ਵੀ ਨਹੀਂ ਚੜੇ, ਹੈਨਾ, ਸਕਸੈਸ ਮੰਗਦੇ ਆ, ਪਰ ਲੀਸਟ ਇੱਕ ਇਹ ਹੈਗੀ ਵੀ ਕੈਲੀਫੋਰਨੀਆ ਦੇ ਵਿੱਚ ਕੋਈ ਆਰਗੇਨਾਈਜੇਸ਼ਨ ਹੈ ਨਹੀਂ ਜਿਹੜੀ ਫਾਰਮਰਾਂ ਦੇ ਇਸ਼ੂ ਰੇਜ਼ ਕੀਤੇ ਕਰਦੀ ਆ, ਜਿਹੜੇ ਜਿੱਦਾਂ ਆਪਾਂ ਕੀਤਾ। ਉਹ ਕਹਿੰਦੇ ਫਾਰਮ ਬਿਊਰੋ ਨੇ ਸਾਨੂੰ ਕਿਤੇ ਆ ਕੇ ਇਦਾਂ ਨਹੀਂ ਦੱਸਿਆ, ਜਿਹੜਾ ਕਿ ਅਸੀਂ ਉੱਪਰ ਲੈ ਕੇ ਜਾਈਏ ਆਪਦੇ ਹੋਰ ਡਿਪਾਰਟਮੈਂਟਾਂ ਨੂੰ ਕਹੀਏ ਵੀ ਆ ਇਸ਼ੂ ਕੰਸਰਨ ਆ। ਉਹ ਕਹਿੰਦੇ ਜਿੱਦਾਂ ਦੇ ਹੁਣ ਤੁਸੀਂ ਜਾਣੀ ਦੀ ਆਹ ਇਕਨੋਮਿਕ ਪੈਕੇਜ, ਹੋਰ ਪੈਕੇਜ ਆ, ਜਿਹੜੀ ਹੁਣ ਡਾਇਰੈਕਟਰ ਸੀਗੀ DWR ਦੀ, ਉਹਦਾ ਮੇਨ ਕਾਮੈਂਟ ਸੀਗਾ ਵੀ ਪਹਿਲੇ 9 ਸਾਲ ਮੈਨੂੰ ਕੋਈ ਪੁੱਛਦਾ ਹੀ ਨਹੀਂ ਸੀ ਮੀਟਿੰਗਾਂ ਦੇ ਵਿੱਚ, ਸਾਡੀ ਡਿਪਾਰਟਮੈਂਟ ਵੀ ਹੈਗੀ ਆ, ਜਿੱਦਾਂ ਤੁਸੀਂ ਇਸ਼ੂ ਰੇਜ਼ ਕੀਤੇ ਆ, ਮੈਨੂੰ ਇੰਨੀਆਂ ਮੀਟਿੰਗਾਂ ਹੁੰਦੀਆਂ, ਸਾਡੇ ਕੋਲ ਸਟਾਫ ਹੈ ਨਹੀਂ ਉਹਨੀਆਂ ਮੀਟਿੰਗਾਂ ਤੇ ਜਾਣ ਦੇ। ਮਤਲਬ ਉਹਨਾਂ ਨੂੰ ਹੁਣ ਕਟਹਿਰੇ ਚ ਲੈ ਆਂਦਾ, ਉਹਨਾਂ ਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਵੀ ਕੀ ਚੱਲ ਰਿਹਾ। ਹਾਂ, ਉਹਨਾਂ ਨੂੰ ਡਾਇਰੈਕਟ ਕੁਐਸਚਨ ਆਉਂਦੇ ਆ, ਹੈਨਾ, ਜੇ ਉਹ ਆਨਸਰ ਦਿੰਦੇ ਆ ਮੂਹਰੋਂ 10 ਕੁਐਸਚਨ ਹੋਰ ਆ ਜਾਂਦੇ ਆ। ਜੀ ਜੀ, ਹੈਨਾ। ਸੋ ਇਹਦਾ ਮਤਲਬ ਜਾਣਦੀ ਜਦੋਂ ਇਹ ਸਿਗਮਾ ਬਣਿਆ, ਹੋਰ ਵੀ ਲਾਭ ਬਣਦੇ ਆ। ਉਹਦੇ ਬਣਾਉਣ ਦੇ ਲਈ ਆਈਡੀਆ ਬਹੁਤ ਵਧੀਆ ਸੀ, ਕਾਨਸੈਪਟ ਠੀਕ ਸੀਗਾ। ਉਹਨਾਂ ਨੇ ਚੱਕ ਕੇ ਜਾਣਦੀ ਜਿਹੜੇ ਕਿਤੇ ਖੇਤੀਬਾੜੀ ਚ ਨਹੀਂ ਬੜੇ ਉਹਨਾਂ ਨੂੰ ਦੇ ਦਿੱਤਾ, ਜਿਓਲੋਜਿਸਟ ਸੀ, ਹੋਰ ਬਹੁਤ ਗਰੁੱਪ ਸੀਗੇ ਵੀ ਇਦਾਂ ਕੰਟਰੋਲ ਕਰ ਸਕਦੇ ਆ, ਉਹਨਾਂ ਨੇ ਲਾਇਰਸ ਨੂੰ ਦੇ ਦਿੱਤਾ, ਤੇ ਲਾਇਰਸ ਨੇ ਉਹਨਾਂ ਨੂੰ ਡਰਾਫਟ ਕਰਤਾ, ਤੇ ਉਹਦੇ ਇੰਪੈਕਟ ਹੁਣ ਫਾਰਮਰਸ ਤੇ ਹੋ ਰਹੇ ਆ। ਹੈਨਾ। ਤੇ ਜਿਹੜੀਆਂ ਹੁਣ ਦੂਸਰਾ ਇਹ ਵੀ ਆ, ਹੁਣ ਦੇਖੋ ਜਿਹੜੇ UC ਡੇਵਿਸ ਸਕੂਲ ਆਫ ਲਾਅ ਆ, ਉਹ ਕਹਿੰਦੇ ਵੀ ਸਿਗਮਾ ਦੇ ਰਿਲੇਟਡ ਕੋਈ ਵੀ ਜੇ ਤੁਸੀਂ ਫ੍ਰੀ ਐਡਵਾਈਸ ਮੰਗਦੇ ਆ, ਲੀਗਲ ਐਡਵਾਈਸ, ਅਸੀਂ ਉਹ ਦੇਣ ਨੂੰ ਤਿਆਰ ਆ। ਉਹ ਵੀ ਵਾਲੰਟੀਅਰ ਕਰਦੇ ਆ ਪੱਗ। ਸਾਡੇ ਕੋਲੇ ਰਿਸੋਰਸਸ ਹੈਗੇ ਆ। ਬਿਲਕੁਲ। ਇਸ਼ੂਜ਼ ਉੱਪਰ ਲੈ ਕੇ ਆਵਾਂਗੇ, ਜਿਹੜੀ ਉੱਪਰੋਂ ਦੇਖੋ ਫੰਡਿੰਗ ਸੋ ਮੱਚ ਹੁੰਦੀ ਆ, ਅਸੀਂ ਕਿਹੜੀ ਚੀਜ਼ ਤੇ ਲਾਉਣੀ ਆ, ਉਹ ਸਾਡਾ ਹੱਕ ਵੀ ਬਣਦਾ ਗਾ, ਸਾਡੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਉਹਨਾਂ ਤੋਂ ਅਸੀਂ ਰਿਸੋਰਸ ਨੂੰ ਕਿੱਦਾਂ ਯੂਜ਼ ਕਰੀਏ। ਨਹੀਂ, ਬਿਲਕੁਲ, ਇਹ ਚਲੋ ਇੱਕ ਵਧੀਆ ਉਪਰਾਲਾ ਆ। ਕੀ ਪੱਗ ਵਾਲੇ ਸੋਚ ਰਹੇ ਆ ਵੀ ਕੀ ਉਹ ਆਪਣੇ ਮੈਂਬਰਸ ਦੀ ਇਸ ਤੋਂ ਬਾਅਦ ਦੇ ਵਿੱਚ ਕੋਈ ਮੀਟਿੰਗ ਕਰਾਉਣਾ ਚਾਹੁੰਦੇ ਨੇ, ਜਾਂ ਕੁਛ ਇਦਾਂ ਦਾ ਸੋਚ ਰਹੇ ਵੀ ਇਕੱਠ ਕਰਕੇ ਦੇਖਿਆ ਜਾਵੇ ਵੀ ਫਿਊਚਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਦੇ ਲਈ ਹੋਰ ਬਿਹਤਰ ਤਿਆਰੀ ਦੇ ਨਾਲ ਕਿੱਦਾਂ ਜਾਇਆ ਜਾ ਸਕਦਾ? ਦੇਖੋ, ਆਪਾਂ ਤਾਂ ਕਾਂਸਟੈਂਟਲੀ ਆਲਵੇਜ਼ ਹੀ ਦੇਖ ਰਹੇ ਆ, ਹੈ ਨਾ, ਵੀ ਜਾਣੀ ਜਿਹੜੇ ਸਾਡੇ ਮੈਂਬਰ ਇਨਪੁਟਸ ਮੀਟਿੰਗ ਤੋਂ ਬਾਅਦ ਬਹੁਤ ਲੋਕ ਆ ਜਿਨ੍ਹਾਂ ਨੇ ਰੀਚ ਆਊਟ ਕੀਤਾ, ਸਾਰਿਆਂ ਨੂੰ ਇਨਪੁਟਸ ਦਿੱਤੀਆਂ, ਹੈ ਨਾ, ਉਹਨਾਂ ਦਾ ਬਹੁਤ ਧੰਨਵਾਦ। ਪਰ ਮੇਨ ਗੱਲ ਇਹ ਆ ਕਿ ਸਾਡੇ ਬਿਨਾਂ ਇਨਵੋਲਵ ਹੋਏ ਘਰੇ ਬਹਿ ਕੇ ਸਾਨੂੰ ਕੁਝ ਨਹੀਂ ਮਿਲਣਾ, ਸਾਨੂੰ ਉੱਥੇ ਜਾਣਾ ਪੈਣਾ, ਬਾਹਰ। ਹਾਂ, ਜਾਂਦੀ ਜਿਹੜੇ ਹੁਣ ਸਪੈਸ਼ਲੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆਈ ਆ, ਜਿਨ੍ਹਾਂ ਦੇ ਐਕਸੈਂਟ ਦਾ ਕੋਈ ਇਸ਼ੂ ਨਹੀਂ ਗਾ, ਜਿੱਦਾਂ ਉਹਨਾਂ ਦੇ ਗੱਲ ਕਹਿਣ ਦਾ ਤਰੀਕਾ ਹੋਊ ਨਾ, ਉਹ ਥੋੜੇ ਵਰਡਾਂ ਦੇ ਵਿੱਚ ਵੱਡੀ ਗੱਲ ਕਹਿ ਦਿੰਦੇ ਆ, ਹੈਨਾ। ਅਸੀਂ ਉਦਾਂ ਦੇ ਜਾਣਦੀ ਮੰਗਦੇ ਵੀ ਆ ਵੀ ਜਾਣਦੀ ਸਾਡੇ ਇੱਥੇ ਨੈਕਸਟ ਜਨਰੇਸ਼ਨ ਦੇ ਮੁੰਡੇ ਕੁੜੀਆਂ ਦੋਨੇ ਆਉਣ, ਆ ਕੇ ਜੁਆਇਨ ਕਰਨ, ਉਹਨਾਂ ਨੂੰ ਕਮੇਟੀਆਂ 'ਚ ਜਾਣ, ਸਾਰਿਆਂ ਨੂੰ ਵੈਲੀ ਨੂੰ ਰੈਪਰੀਜ਼ੈਂਟ ਕਰਨ। ਇੱਕ ਤਾਂ ਉਹਨਾਂ ਨੂੰ ਲੀਡਰਸ਼ਿਪ ਦਾ ਉੱਥੇ ਸਾਰੇ ਸਕਿੱਲ ਸੈੱਟ ਬਣਦਾ, ਦੂਸਰਾ ਇਹ ਆ ਵੀ ਜਾਣਦੀ ਤੁਸੀਂ ਪਬਲਿਕਲੀ ਹੋਰ ਗਰੁੱਪਾਂ ਨੂੰ ਕਿੱਦਾਂ ਇਨਵੋਲਵਡ ਕਰਾਉਣਾ, ਕਨਵਿੰਸ ਕਰਾਉਣਾ ਕਿ ਜਾਣਦੀ ਉਹ ਸਾਡੀ ਕਿੱਦਾਂ ਮਦਦ ਕਰ ਸਕਣ, ਉਹ ਉਹਨਾਂ ਦੀ ਬਹੁਤ ਲੋੜ ਆ। ਬਾਕੀ ਮੈਂ ਰੀਚ ਆਊਟ ਕਈਆਂ ਨੇ ਹੋਰ ਵੀ ਕੀਤਾ ਵੀ ਦੇਖੋ ਅਸੀਂ ਗੁਰੂ ਘਰ ਜਾਂਦੇ ਆ ਹਰ ਸੰਡੇ ਨੂੰ, ਤੇ ਚਾਹੇ ਨਵੇਂ ਸਾਲ ਵੀ ਜਾਣਾ, ਕਈਆਂ ਨੇ ਪ੍ਰਪੋਜ਼ ਕੀਤਾ ਵੀ ਉੱਥੇ ਸਾਰਿਆਂ ਨੂੰ ਜਾਣੀ ਦੀ ਜਿਹੜੇ ਸਾਡੇ ਕਰੰਟ ਇਸ਼ੂਜ਼ ਆ ਖੇਤੀਬਾੜੀ ਦੇ, ਟਰੱਕਾਂ ਦੇ, ਸਟੋਰਾਂ ਦੇ, ਉੱਥੇ ਸਾਰੇ ਦੱਸੇ ਜਾਣ,
ਹੂੰ, 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 ਹੂੰ। ਵੀ ਉੱਥੇ ਜਾ ਕੇ ਦੱਸੋ ਵੀ ਲੋਕਾਂ ਨੂੰ ਮੋਸਟਲੀ ਸਿਗਮੇ ਦੇ ਨਾਂ ਦਾ ਪਤਾ ਪਰ ਓਦਾਂ ਨਹੀਂ ਪਤਾ ਵੀ ਕੀ ਆ। ਹਲੇ ਵੀ ਨਹੀਂ ਪਤਾ ਉਹਦੇ ਇੰਪੈਕਟਸ ਕੀ ਹੋਣੇ ਆ। ਕਈ ਜਾਣੀ ਦੀ ਭਰਾ ਹੈਗੇ ਆ ਵੀ ਜਿਹੜੇ ਜਿੱਥੇ ਹਲੇ ਸਿਗਮਾ ਪ੍ਰੋਬੇਸ਼ਨ 'ਚ ਨਹੀਂ ਗਿਆ, ਉਹਨਾਂ ਨੂੰ ਹੈਗਾ ਵੀ ਅੱਗੇ ਵੀ ਇਹ ਪ੍ਰੋਬਲਮਾਂ ਆਉਂਦੀਆਂ, ਹੁਣ ਵੀ ਆਈਆਂ, ਚਲੀਆਂ ਜਾਣੀਆਂ, ਪਰ ਇਹ ਚੱਲ ਜਾਣ ਵਾਲੀਆਂ ਪ੍ਰੋਬਲਮਾਂ ਹੈ ਨਹੀਂ ਗੀਆਂ। ਇਹ ਆਪਣੇ ਇਹਨਾਂ ਆਪ ਨਹੀਂ ਜਾਣ ਵਾਲੀਆਂ, ਕੁਛ ਕਰਨਾ ਹੀ ਪੈਣਾ। ਕੁਝ ਕਰਨਾ ਪੈਣਾ ਗਾ, ਜੇ ਹੂੰ, ਕਰਨ ਦੇ ਲਈ ਜਾਣੀ ਦੀ ਤੁਹਾਨੂੰ ਇਨਵੋਲਵ ਹੋਣਾ ਪੈਣਾ। ਇਨਵੋਲਵ ਹੋ ਕੇ ਜਾਣੀ ਦੀ ਆਪਦੇ ਹਰ ਇੱਕ ਰੀਜਨ ਦੇ ਵਿੱਚ ਜਿਹੜਾ ਵੀ ਜਾਣੀ ਦੀ ਸਬ ਬੇਸਿਨ ਆ, ਜਿੱਥੇ ਜੀਐਸਏਜ਼ ਆ, ਉਹਨਾਂ ਦਾ ਵੀ ਮੇਨ ਕਹਿਣਾ ਸੀ ਉੱਥੇ ਜਾ ਕੇ ਤੁਸੀਂ ਆਪਦੀ ਆਵਾਜ਼ ਉਠਾਓ। ਉਹ ਰਿਕਾਰਡਡ ਹੁੰਦੀ ਆ, ਉਹ ਮਿੰਟਸ ਜਾਂਦੇ ਆ ਉਹਨਾਂ ਕੋਲੇ। ਐਗਜ਼ੈਕਟਲੀ, ਹਾਂਜੀ। ਹਨਾ ਹੂੰ, ਜੇ ਤੁਹਾਡੀ ਆਵਾਜ਼ ਨਹੀਂ ਉੱਠਦੀ ਤਾਂ ਫਿਰ ਜਾਂਦੀ ਉਹ ਮਿੰਟਸ ਦੇ ਵਿੱਚ ਕਹਿ ਦਿੰਦੇ ਆ ਸਾਰਾ ਕੁਝ ਠੀਕ ਆ, ਅਸੀਂ ਇੰਪਲੀਮੈਂਟ ਕਰ ਦਿੱਤਾ, ਮੀਟਰਿੰਗ ਲਾ ਦੇਣੀ ਆ, ਮੈਜ਼ਰ ਕਰਾਂਗੇ। ਜਿਹੜਾ ਬੰਦਾ ਮਾੜਾ ਜਿਹਾ 12 ਇੰਚ ਤੋਂ ਬਾਹਰ ਪਾਣੀ ਕੱਢੂ ਉਹਨੂੰ ਅਸੀਂ $500 ਫਾਈਨ ਕਰਾਂਗੇ। ਉਹਨਾਂ ਦਾ ਆਲਰੇਡੀ ਸਕ੍ਰਿਪਟ ਉਹ ਹੋਇਆ ਪਿਆ, ਉਹ ਜਾਂਦਾ ਉੱਪਰ ਪ੍ਰੂਵ ਹੋ ਜਾਂਦਾ ਤੇ ਕਿਉਂ ਉਹਨੂੰ ਚੈਲੰਜ ਕਰਨ ਵਾਲਾ ਕੋਈ ਹੈ ਨਹੀਂਗਾ। ਫਾਰਮਰ ਕਿਸੇ ਨੇ ਉਹਦੇ ਬਰੋਬਰ ਨਹੀਂ ਕਿਹਾ ਕਿ ਅਸੀਂ ਮੀਟਿੰਗ 'ਚ ਜਾਣ ਤੇ ਕੋਈ ਹੈ ਨਹੀਂ ਸੀ ਉੱਥੇ ਡਿਫੈਂਡ ਕਰਨ। ਜੀ, ਬਿਲਕੁਲ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵੀ ਜਿਹੜੀਆਂ ਮੁਸ਼ਕਿਲਾਂ ਜਾਂ ਫਿਊਚਰ ਦੇ ਵਿੱਚ ਕੀ ਪਲਾਨ ਆ, ਕੀ ਚੱਲ ਰਿਹਾ ਆ, ਉਸ ਨੂੰ ਲੈ ਕੇ ਜਿਹੜੀ ਉਹ ਗੱਲ ਆਪਾਂ ਕਰਦੇ ਹਾਂ। ਸਰੋਤਿਓ, ਜੇ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕੁਛ ਆਪਣੇ ਵਿਚਾਰ ਰੱਖਣਾ ਚਾਹੁੰਦੇ ਆ ਖੇਤੀਬਾੜੀ ਨੂੰ ਲੈ ਕੇ, ਤਾਂ ਤੁਸੀਂ ਕਾਲ ਕਰ ਸਕਦੇ ਆ 408 272 5200 4082725200 ਦੇ ਉੱਤੇ। ਤੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਗੱਲਬਾਤ ਦਾ ਸਿਲਸਿਲਾ ਅਪਡੇਟ ਫਾਰਮਿੰਗ 'ਚ ਜਾਰੀ ਰਹੇਗਾ।
ब्रेक तो बाद एक बारी फिर आप सब दा स्वागत है। सो ते प्रोग्राम चल रहा जी अपना इस मौके अपडेट फार्मिंग। जसबीर सिंह जी अपने नाल जुड़े हुए ने पंजाबी अमेरिकन ग्लोबल ग्रुप तो। जसबीर जी एक बारी फिर जी आयां नूं स्वागत है जी। सत श्री अकाल जी। ਰਾਜਕਰਨਵੀਰ ਜੀ ਸਤਿ ਸ੍ਰੀ ਅਕਾਲ। ਜੀ ਬਿਲਕੁਲ। ਤੇ ਆਪਣੇ ਕੋਲ ਨਾ ਮਡੇਰੇ ਤੋਂ ਇੱਕ ਮੈਸੇਜ ਪਹੁੰਚਿਆ ਆ ਅਮਰੀਕ ਬਸਰਾ ਜੀ ਦਾ, ਜਿਹੜਾ ਆਪਾਂ ਨੂੰ ਪਤਾ ਹੈ ਵੀ ਉੱਥੇ ਪਾਣੀ ਵਾਲਾ ਜਿਹੜਾ ਇਹ ਮਸਲਾ ਸਿਗਮਾ ਤੋਂ ਬਾਅਦ ਚ ਸਭ ਤੋਂ ਪਹਿਲਾਂ ਜਿਹੜੀਆਂ ਫੀਸਾਂ ਤੇ ਪੈਨਲਟੀਜ਼ ਆ ਉਸ ਦੀ ਸ਼ੁਰੂਆਤ ਕਹਿ ਸਕਦੇ ਹਾਂ ਵੀ ਉਹ ਮਡੇਰੇ ਤੋਂ ਹੋਈ ਆ। ਤੇ ਉੱਥੇ ਜਿਹੜੇ ਕੋਰਟ ਕੇਸ ਵਗੈਰਾ ਜਿਹੜੇ ਉਹ ਚੱਲ ਰਹੇ ਆ ਇਸ ਮੌਕੇ। ਜਿਹੜਾ ਦੱਸਿਆ ਜਾ ਰਿਹਾ ਹੈ ਵੀ ਅਗਲੇ ਮੰਗਲਵਾਰ 17 ਦਸੰਬਰ ਨੂੰ ਸਵੇਰੇ 9:30 ਵਜੇ ਮੰਡੇਰਾ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਡਿਪਾਰਟਮੈਂਟ 45 ਆ ਉੱਥੇ ਇਸ ਕੇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ ਹੋਣ ਜਾ ਰਹੀ ਆ। ਸੋ ਮੰਡੇਰੇ ਵਾਲੇ ਕਿਸਾਨ ਬੇਨਤੀ ਕਰਦੇ ਆ ਵੀ ਭਾਈ ਸਾਰੇ ਜਾਣੇ ਪਹੁੰਚੋ ਤੇ ਇਹ ਜਿਹੜਾ ਮਸਲਾ ਇਸ ਟਾਈਮ ਜੋ ਪਾਣੀ ਦਾ ਚੱਲ ਰਿਹਾ, ਜੋ ਸਿਗਮਾ ਦੀ ਆਪਾਂ ਜੋ ਵਰਕਸ਼ਾਪ ਦੀ ਇਸ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਆ, ਇਹ ਉਸੇ ਦਾ ਹੀ ਰੂਪ ਆ, ਅਖੀਰਲਾ ਰੂਪ ਆ ਜਿਹੜੀ ਉਸ ਦਿਨ ਵਰਕਸ਼ਾਪ ਦੇ ਵਿੱਚ ਵੀ ਦੱਸਿਆ ਵੀ 6 ਜਾਂ 7 ਜਿਹੜੀਆਂ ਅਜਿਹੀਆਂ GSPs ਹੈਗੀਆਂ ਜਿਨ੍ਹਾਂ ਨੂੰ ਉਹਨਾਂ ਨੇ ਅਪਰੂਵ ਨਹੀਂ ਕੀਤਾ, ਇਨਐਡਿਕੁਏਟ ਜਿਹੜਾ ਉਹ ਆਖਿਆ ਆ। ਤੇ ਉਹੀ ਮਸਲਾ ਜਿਹੜਾ ਇਹ ਅੱਗੇ ਹੋਣਾ, ਪ੍ਰੋਬੇਸ਼ਨ ਚ ਜਾਣਾ, ਫੀਸ ਚ ਜਾਣਾ, ਫਾਈਨ ਦੇ ਵਿੱਚ ਪਹੁੰਚਣਾ। ਯਾ ਐਕਚੁਅਲੀ ਰਾਜਕਰਨਵੀਰ ਇਹਨੂੰ ਆਪਾਂ ਥੋੜਾ ਜਿਹਾ ਹੋਰ ਐਕਸਪਲੋਰ ਕਰ ਲਈਏ ਜ਼ਰੂਰ। ਪਹਿਲਾਂ ਹੀ ਜਿਹੜਾ ਲਾ ਸੂਟ ਕੀਤਾ ਸੀਗਾ ਫਾਰਮਰਾਂ ਦੇ ਵੱਲੋਂ ਉਹ ਮੰਡੇਰਾ ਕਾਉਂਟੀ ਚ ਕੀਤਾ ਸੀ। ਉਹ ਸੀਗਾ ਕਿ ਜਿਹੜੀ ਇਹਨਾਂ ਨੇ ਇਲੈਕਸ਼ਨ ਕਰਾਈ ਸੀ 218 ਵੀ ਫਾਰਮਰਸ ਅਗਰੀ ਕਰਦੇ ਆ ਵੀ ਅਸੀਂ ਇਸ ਫਾਈਨ ਨੂੰ ਇਸ $275 ਏਕੜ ਪਿੱਛੇ ਉਹਦੇ ਜਸਬੀਰ ਜੀ ਤੁਹਾਡੀ ਆਵਾਜ਼ ਹਾਂਜੀ ਯਾਨੀ ਆਪਾਂ ਨਾ ਇਸ ਇਸ਼ੂ ਨੂੰ ਥੋੜਾ ਜਿਹਾ ਹੋਰ ਐਕਸਪਲੋਰ ਕਰ ਲਈਏ ਕਿ ਇਹ ਪਹਿਲਾ ਕੋਰਟ ਕੇਸ ਸੀਗਾ ਜਿਹੜਾ ਮੰਡੇਰਾ ਫਾਰਮਰਸ ਦੇ ਵੱਲੋਂ ਕੀਤਾ ਗਿਆ ਸੀ ਅਗੇਂਸਟ ਜਿਹੜੀ ਕਾਉਂਟੀ ਨੇ GSA ਨੇ 218 ਨੂੰ ਇਲੈਕਸ਼ਨ ਕਰਾਈ ਸੀ। 218 ਇਲੈਕਸ਼ਨ ਇਹ ਆ ਵੀ ਫਾਰਮਰ ਆਥੋਰਾਈਜ਼ ਕਰਦੇ ਆ ਅਸੀਂ ਵੀ ਇਹਨੇ ਤੁਸੀਂ ਪੈਨਲਟੀਜ਼ ਲਾ ਸਕਦੇ ਹੋ, ਫੀਸ ਤੇ ਫਾਈਨ ਜਿਹੜੇ ਉਹ ਓਕੇ ਕਰ ਤੇ ਜ਼ਰੂਰੀ ਇਹ ਆ ਵੀ ਹੁਣ ਜਦੋਂ ਟਾਈਮ ਪਾਸ ਹੋਈ ਜਾਂਦਾ ਕਾਉਂਟੀ ਜਿਹੜੇ ਉਹ ਚੈਲੰਜ ਕਰਦੇ ਆ, ਉਹ ਕਹਿੰਦੇ ਆ ਵੀ ਇਹ ਕੇਸ ਨੂੰ ਬਾਹਰ ਸਿੱਟਿਆ ਜਾਵੇ, ਡਿਸਮਿਸ ਕੀਤਾ ਜਾਵੇ। ਕੱਲ ਨੂੰ ਜੇ ਕੋਰਟ ਕੇਸ ਡਿਸਮਿਸ ਹੁੰਦਾਗਾ ਉਸੇ ਟਾਈਮ ਫਾਰਮਰ ਜਿਹੜੇ ਵਾਈਟ ਏਰੀਆ ਦੇ ਵਿੱਚ ਹੈਗੇ ਆ ਮੰਡੇਰੇ ਕਾਉਂਟੀ 'ਚ ਉਹਨਾਂ ਨੂੰ $984 ਏਕੜ ਪਿੱਛੇ ਫੀਸ ਉਦੋਂ ਹੀ ਦੇਣੀ ਪੈਣੀ ਆ। ਉਹ ਥੋੜਾ ਅਮਾਉਂਟ ਨਹੀਂ ਜਾਣੀ ਦੀ $900 ਏਕੜ ਫੁੱਟ ਪਿੱਛੇ ਕਿ ਨਹੀਂ 1 ਏਕੜ ਪਿੱਛੇ 1 ਏਕੜ ਪਿੱਛੇ ਜਿਹੜਾ ਜਾਂਦੀ ਉਹ ਪਿਛਲਾ ਬਿੱਲ ਇਕੱਠਾ ਹੋ ਆ ਰਿਹਾ ਨਾ ਉਹ ਐਕੂਮੂਲੇਟ ਹੋਈ ਜਾ ਰਿਹਾ ਪਿੱਛੇ ਇਕੱਠਾ ਹੋ ਰਿਹਾ। ਉਹ ਕਹਿੰਦੇ ਵੀ ਜੇ ਇਹਨਾਂ ਨੇ ਜੱਜ ਨੇ ਕੋਰਟ ਜੇ ਕੇਸ ਡਿਸਮਿਸ ਕਰਤਾ ਉਸੇ ਟਾਈਮ $984 ਸਮਝ ਲਓ $1000 ਏਕੜ ਦੀ ਤੁਹਾਨੂੰ ਉਸੇ ਟਾਈਮ ਪੈਸੇ ਦੇਣੇ ਪੈਣੇ ਆ। ਵਾਹਿਗੁਰੂ ਚੋਇਸ ਹੀ ਨਹੀਂ, ਉਹ ਜਾਣਦੀ ਤੁਹਾਡੇ ਲੀਨਸ ਪਾਉਣਗੇ ਹੋਰ ਪਾਉਣਗੇ ਹੈਨਾ। ਇਸ ਕਰਕੇ ਇਹ ਤਾਂ ਫਿਰ ਫਾਰਮਿੰਗ ਤੋਂ ਬਾਹਰ ਨੇ ਉਹ ਲੋਕ, ਲਾਈਕ ਹਰ ਇੱਕ ਜਾਣਾ ਤਾਂ ਨਹੀਂ ਅਫੋਰਡ ਕਰ ਸਕਦਾ। ਬਹੁਤ ਜਿਹੜੇ ਅਸੀਂ ਕੁਐਸਚਨ ਉਹਦੇ ਵੀ ਰੇਜ਼ ਕੀਤਾ ਨਾ ਬਈ ਜਦੋਂ ਤੁਸੀਂ 30% ਇੱਥੋਂ 1.5 ਮਿਲੀਅਨ ਏਕੜ ਬੰਦ ਕਰ ਰਹੇ ਆ, ਹਾਂਜੀ ਇਹਦੇ ਨਾਲ ਜਾਣੀ ਦੀ ਇੱਥੋਂ ਜਿਹੜਾ ਜਾਣੀ ਦੀ ਦੇਖੋ ਦੁਬਈ ਨੇ ਡੈਜ਼ਰਟ ਨੂੰ ਲੈ ਕੇ ਓਏਸਿਸ ਬਣਾ ਦਿੱਤਾ, ਉੱਥੇ ਜੰਗਲ ਬਣ ਗਿਆ। ਅਸੀਂ ਇੱਥੇ ਓਏਸਿਸ ਨੂੰ ਲੈ ਕੇ ਡੈਜ਼ਰਟ ਬਣਾ ਰਹੇ ਆ। ਜਦੋਂ ਇੱਥੇ ਡੈਜ਼ਰਟ ਬਣ ਗਿਆ ਇੱਥੇ ਬਿਜ਼ਨਸ ਵੀ ਇੰਪੈਕਟ ਹੋਣੇ ਆ, ਇੱਥੇ ਹਾਊਸਿੰਗ ਵੀ ਇੰਪੈਕਟ ਹੋਣੇ ਆ, ਸਕੂਲ ਵੀ ਇੰਪੈਕਟਸ ਹੋਣੇ ਆ। ਇਹਦੇ ਨਾਲ ਜਿਹੜੀ ਅਨਪਲੋਇਮੈਂਟ ਬਹੁਤ ਹਾਈ ਹੋਣੀ, ਹੋਮਲੈਸ ਕ੍ਰੀਏਸ਼ਨ ਕਰ ਰਹੀ ਆ ਸਟੇਟ। ਤੇ ਫਿਰ ਉਦੋਂ ਬਾਅਦ ਬਈ ਜਿਹੜੀ ਸਾਈਕੋਲੋਜੀਕਲ ਹੈਲਪ ਆ ਵੀ ਜਿਹਦੀ ਸਾਰੀ ਉਮਰ ਦੀ ਕਮਾਈ ਉਹ ਜਾਣੀ ਦੀ ਜ਼ੀਰੋ ਹੋ ਜਾਣੀ ਆ, ਉਹਦੇ ਇਫੈਕਟ ਤਾਂ ਮੈਂਟਲੀ ਹੋਣੇ ਆ ਵੀ ਉਹਦਾ ਸਟੇਟ ਉਹਦੇ ਲਈ ਕੀ ਕਰ ਰਹੀ ਆ, ਕਿਹੜਾ ਪ੍ਰਬੰਧ ਕੀਤਾ ਤੁਸੀਂ। ਇਹਨਾਂ ਨੂੰ ਦੇਣ ਲਈ ਤਾਂ ਪੈਸੇ ਨਹੀਂ ਆ ਤੇ ਫਿਰ ਜਦੋਂ ਇੰਨੇ ਸਮੱਸਿਆ ਆ ਜਾਣੀ ਉਦੋਂ ਫੰਡ ਕਿੱਥੋਂ ਆਉਣੇ ਆ? ਉਹੀ ਤਾਂ ਕੁਐਸਚਨ ਉਹ ਕਿਸੇ ਨੇ ਵੀ ਹਾਲ ਤੱਕ ਜਾਣੀ ਦੀ ਇਹ ਐਡਰੈਸ ਨਹੀਂ ਕੀਤਾ। ਉਹ ਹੁਣ ਹੋ ਰਿਹਾ ਹੈਗਾ ਜਦੋਂ ਦੇ ਪੱਗ ਨੇ ਰੇਜ਼ ਕੀਤੇ ਨਾ ਵੀ ਇਹ ਕੁਐਸਚਨ ਵੀ ਜਾਣਦੀ। ਚਲੋ ਤੁਸੀਂ ਕਹਿੰਦੇ ਆ ਵੀ ਸਿਗਮਾ ਲਾਉਣਾ ਅਸੀਂ ਐਨਫੋਰਸ ਕਰ ਦੇਣਾ, ਕਰਤਾ ਵੀ ਜਿਹੜੇ ਉਹਦੇ ਆਫਟਰ ਇਫੈਕਟ ਹੋਣਗੇ ਉਹਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਹੈਗਾ? ਕੌਣ ਲੈ ਰਿਹਾ?
ਹਨਾ। ਹੁਣ ਮਡੇਰੇ ਦੇ ਵਿੱਚ ਵੀ ਜਦੋਂ $1000 ਏਕੜ ਪਿੱਛੇ ਲਾ ਦਿੱਤਾ, ਉਹਦੀ ਜ਼ਿੰਮੇਵਾਰੀ ਵੀ ਉਹਦੇ ਇਫੈਕਟ ਹੋਣੇ ਆ, ਬੈਂਕਰਪਸੀਆਂ ਹੋਣੀਆਂ ਹੀ ਹੋਣੀਆਂ ਹੈਨਾ। ਕੋਈ ਚਾਂਸ ਹੀ ਨਹੀਂ ਇਹ ਤੋਂ ਬਗੈਰ ਬਚਿਆ ਜਾਵੇ। ਹਾਂ, ਤੇ ਦੂਸਰਾ ਹੁਣ ਤੁਸੀਂ ਦੇਖੋ, ਜਿਹੜੇ ਸਿੰਗਲ ਸੋਰਸ ਪਾਣੀ ਆ, ਜਿਹੜੇ ਪ੍ਰਵੇਸ਼ਨ ਏਰੀਏ 'ਚ ਖੇਤ ਆ, ਚੰਗੇ ਭਲੇ ਬਦਾਮ ਹੋਇਆ, ਪਿਸਤਾ, ਕੋਈ ਵੀ ਕਿੱਦਾਂ ਦਾ ਵੀ ਖੇਤ ਆ, ਉਹਦੀ ਕੀਮਤ ਇਸ ਵਕਤ 6 ਤੋਂ $8000 ਏਕੜ ਦੀ ਆ। ਸਿਰਫ ਜਿਹੜੀ ਕਿ 3 ਸਾਲ ਪਹਿਲਾਂ ਉਹ 30,000 ਹੁੰਦੀ ਸੀ। ਹੈਨਾ, ਜਿਹੜੀ ਤੁਹਾਡੀ ਐਕਟੀ ਲਾਸਟ ਹੋਈ ਹੈ ਨਾ, ਵੀ ਉਹਦਾ ਜਾਣੀ ਦੀ ਇਹ ਜਿਹੜੇ ਇੰਪੈਕਟਸ ਪੈ ਰਹੇ ਆ, ਉਹ ਹਲੇ ਫੀਲ ਹੋਣੇ ਹੁਣ ਸ਼ੁਰੂ ਹੋ ਰਹੇ ਆ। ਕਿਉਂ? ਆਪਣੇ ਕਈ ਭਰਾਵਾਂ ਨੇ ਦੇਖ ਕੇ ਨਾ, ਵੀ ਜਾਣੀ ਦੀ ਪ੍ਰਾਪਰਟੀ ਬਹੁਤ ਸਸਤੀ ਆ, ਲੈ ਲਓ, ਹੈਨਾ, ਵੀ ਹਲੇ ਸਿਗਮਾ ਉਦਾਂ ਹੀ ਆ, ਸ਼ਾਇਦ ਨਾ ਆਵੇ। ਉਹ ਪ੍ਰਾਪਰਟੀਜ਼ ਪਰਚੇਸ ਕੀਤੀਆਂ, ਉਹ 6 ਤੋਂ 8000 ਨੂੰ ਏਕੜ ਲਏ ਆ। ਬਹੁਤ ਸੋਹਣੇ ਸੋਹਣੇ ਬਾਗ, ਹੈਨਾ। ਸੋ ਜਿਹੜੀ ਇਹ ਮੰਡੇਰੇ ਦੀ ਵੀ ਮੀਟਿੰਗ ਆ, ਸਾਰਿਆਂ ਨੂੰ ਜਾਣਦੀ ਇਹੀ ਰਿਕੁਐਸਟ ਕੀਤੀ ਜਾਂਦੀ ਆ ਫਾਰਮਰ ਨੂੰ, ਆਪਦੇ ਪੰਜਾਬੀਆਂ ਨੇ ਤਾਂ ਆਉਣਾ ਹੀ ਆ, ਫੈਮਲੀਜ਼ ਲੈ ਕੇ ਆਵੋ, ਨਾਲੇ ਗੋਰਿਆਂ ਜਿਹੜੇ ਨੇਬਰਸ ਫਾਰਮਰ ਆ ਉਹਨਾਂ ਨੂੰ ਕਹੋ ਵੀ ਉੱਥੇ ਆਵੋ। ਜਦੋਂ ਕੋਰਟ ਪੂਰਾ ਭਰਿਆ ਹੁੰਦਾ, ਫਿਰ ਉਹਦੇ ਇੰਪੈਕਟਸ ਹੁੰਦੇ ਆ, ਤੇ ਇਦਾਂ ਦੇ ਜਿਹੜੇ ਕੇਸ ਆ, ਫਿਰ ਉਹ ਜੱਜ ਦੇਖ ਕੇ ਜਾਂਦੀ ਰੂਲਿੰਗ ਕਰਦੇ ਆ। ਸਾਰਿਆਂ ਨੂੰ ਇਹੀ ਰਿਕੁਐਸਟ ਆ ਵੀ ਤੁਸੀਂ ਉੱਥੇ 17 ਤਰੀਕ ਨੂੰ 9 ਵਜੇ ਸੁਪੀਰੀਅਰ ਕੋਰਟ 'ਚ ਉੱਥੇ ਆਵੋ, ਆ ਕੇ ਤਾਂ ਜਾਣੀ ਦੀ ਆਪਦਾ ਵਿਊਜ਼ ਦੇਖੋ ਉੱਥੇ। ਜਿਹੜੇ ਹੁਣ ਆਪਣੇ ਵੀ ਉੱਥੇ ਵਾਇਸੇਲੀਆ ਆਏ ਸੀਗੇ, ਮੀਡੀਆ ਜੀ ਆਏ ਸੀ, ਉਹ ਹੁਣ LA ਟਾਈਮਸ ਦੇ ਵਿੱਚ ਵੀ ਆਰਟੀਕਲ ਆਊ, ਹੈਨਾ, ਸਨ ਦੇ ਵਿੱਚ ਹੋਰ ਵੀ ਜਾਂਦੀ ਐਸ 'ਚ ਵੀ, ਜਿਹੜੇ ਮੀਡੀਆ ਉਹ ਸਾਰੇ ਆਰਟੀਕਲਸ ਲਿਖ ਰਹੇ ਆ। ਹਾਂ, ਇਹ ਵੀ ਦੱਸ ਜੇ ਪੰਜਾਬੀ ਰੇਡੀਓ USA ਦੇ YouTube ਪੇਜ ਦੇ ਉੱਤੇ ਸਾਰੀ ਦੀ ਸਾਰੀ ਪ੍ਰੈਜੈਂਟੇਸ਼ਨ, ਸਾਰੀ ਦੀ ਸਾਰੀ ਗੱਲਬਾਤ, ਤਕਰੀਬਨ 3-4 ਘੰਟੇ ਜਿਹੜੀ ਇਹ ਮੀਟਿੰਗ ਹੋਈ ਆ, ਵਰਕਸ਼ਾਪ ਹੋਈ ਆ, ਗੱਲਬਾਤ ਹੋਈ ਆ, ਉਹ ਸਾਰੀ ਦੀ ਸਾਰੀ ਉੱਥੇ ਪਈ ਆ। ਸੋ ਸਾਰੇ ਜਾਣੇ ਦੇਖ ਸਕਦੇ ਆ। ਜੇ ਕਿਸੇ ਨੇ ਨਵੀਆਂ ਗ੍ਰਾਂਟਾਂ ਬਾਰੇ ਪਤਾ ਕਰਨਾ ਜਾਂ ਓਵਰਆਲ ਕੀ ਉੱਥੇ ਇਸ਼ੂ ਰੇਜ਼ ਹੋਏ ਨੇ, ਉਹ ਸਾਰੀ ਜਿਹੜੀ ਗੱਲਬਾਤ ਤੁਸੀਂ ਉੱਥੇ ਦੇਖ ਸਕਦੇ ਹੈਗੇ ਨਹੀਂ, ਜੀ। ਮੈਂ ਤਾਂ ਰਾਜਕਰਨ ਵੀਰ ਇਹ ਵੀ ਕਹਿਣਾ ਇੱਕ ਗੱਲ ਅੱਗੇ ਇਹ ਤੋਂ ਲੈ ਕੇ ਜਾਵੋ, ਜਾਣੀ ਦੀ ਹੁਣ ਇੱਥੇ ਮੋਸਟਲੀ ਲੋਕ ਖੇਤੀਬਾੜੀ ਦੇ ਨਾਲ ਅਟੈਚਡ ਹੋਏ ਆ, ਇਨਵੋਲਵਡ ਆ ਵੈਲੀ 'ਚ, ਹੈਨਾ। ਤੁਹਾਨੂੰ ਹੱਕ ਬਣਦਾ ਇੱਥੋਂ ਫਾਰਮਰਾਂ ਨੂੰ, ਜਿਹੜੇ ਤੁਹਾਡੇ ਗੁਰਦੁਆਰੇ ਵੀ ਜਾਂਦੇ ਆ, ਜਿਹੜੀ ਗੁਰਦੁਆਰੇ ਦੀ ਕਮੇਟੀ ਆ, ਲੀਡਰਸ਼ਿਪ ਆ, ਉਹਨੂੰ ਕੁਐਸਚਨ ਪੁੱਛੋ ਵੀ ਜਾਂਦੀ ਹੈ ਕੀ ਹੋ ਰਿਹਾ, ਕਿੱਦਾਂ ਗਾ, ਕੱਲ ਨੂੰ ਪਤਾ ਨਹੀਂ ਇਹ ਸਾਰੀਆਂ ਚੀਜ਼ਾਂ ਇੰਪੈਕਟ ਹੋਣੀਆਂ ਗੀਆਂ। ਜੇ ਕੋਈ ਨਹੀਂ ਤੁਹਾਨੂੰ ਜਾਣਦੀ ਉੱਥੋਂ ਆਨਸਰ ਮਿਲਦੇ, ਫਿਰ ਤੁਹਾਡਾ ਹੱਕ ਬਣਦਾ ਵੀ ਉਹ ਰੇਜ਼ ਕਰੋ, ਉਹਨਾਂ ਨੂੰ ਪੁੱਛੋ ਵੀ ਜਾਂਦੀ ਕਿਉਂ ਨਹੀਂ ਇਹ ਚੀਜ਼ਾਂ ਇਦਾਂ ਦੀ। ਸਿਰਫ ਜਾਂਦੀ ਆਪਣੇ ਧਾਰਮਿਕ ਪਲੇਸਿਸ ਨਹੀਂ ਹੋਣੀਆਂ ਚਾਹੀਦੀਆਂ, ਇਹ ਜਿਹੜੇ ਇਨਫੋਰਮੇਸ਼ਨ ਆ ਜਿਹਨੂੰ ਆਪਾਂ ਗਾਹਾਂ ਡਿਸੈਮੀਨੇਟ ਕਰਦੇ ਆ, ਇਹਨਾਂ ਦਾ ਸਿਰਫ ਇੰਪੈਕਟ ਇਉਂ ਹੀ ਨਹੀਂ ਖੇਤੀਬਾੜੀ ਤੇ, ਉਹ ਰਿਲੀਜੀਅਸ ਧਾਰਮਿਕ ਸਾਈਟਾਂ ਤੇ ਸਾਰਿਆਂ ਤੇ ਪੈਣਾ ਗਾ, ਹੈਨਾ। ਸੋ ਜਿੰਨੀ ਅਵੇਅਰਨੈਸ ਕੋਈ ਕਰ ਸਕਦਾ ਉਨੀ ਕਰੋ, ਕੁਐਸਚਨ ਪੁੱਛੋ ਇੱਕ ਦੂਜੇ ਤੋਂ। ਜੇ ਨਹੀਂ ਕੁਐਸਚਨ ਜਿੱਥੋਂ ਆਨਸਰ ਮਿਲਦੇ ਉਹ ਪੱਗ ਤੇ ਲੈ ਕੇ ਆਵੋ, ਅਸੀਂ ਕੰਪਾਈਲ ਕਰਕੇ ਕਾਂਸਟਲੀ ਜਾਣੀ ਦੀ ਇਦਾਂ ਦੇ ਜਿਹੜੇ ਵੀ ਸਾਡੇ ਮੈਂਬਰਾਂ ਦੀ ਕੋਈ ਹੋਰ ਵੀ ਫੀਡਬੈਕ ਆਉਂਦੀ ਆ, ਉਹ ਸਟੇਟ ਨੂੰ ਦੇਈ ਜਾਈਦੀ ਆ ਜੀ। ਠੀਕ ਹੈ ਜੀ। ਤੇ ਇਹ ਸਾਰਿਆਂ ਨੂੰ ਰਿਕੁਐਸਟ ਕੀਤਾ ਜਾਂਦਾ। ਹੁਣ ਜਿਹੜੀ ਮੰਡੇਰੇ ਦੀ ਮੀਟਿੰਗ ਆ, ਬਹੁਤ ਕ੍ਰਿਟੀਕਲ ਮੀਟਿੰਗ ਆ, ਨਹੀਂ ਬਿਲਕੁਲ। ਤੇ ਉਹ ਉੱਥੇ ਜਾਵੋ। ਫਿਰ ਜਦੋਂ ਕਰਨ ਕਾਉਂਟੀ ਦੇ ਵਿੱਚ ਜਿਹੜੇ ਉਹਨਾਂ ਨੇ ਸਿਗਮਾ ਲਾ ਨੂੰ ਚੈਲੰਜ ਕੀਤਾ, ਉਹ ਮੀਟਿੰਗਾਂ ਦੇ ਵਿੱਚ ਜਾਵੋ, ਇਨਵੋਲਵਡ ਹੋਵੋ। ਜਾਣੀ ਦੀ ਇਉਂ ਨਹੀਂ ਵੀ ਹੁਣ ਜਿੱਦਾਂ ਤੁਸੀਂ ਚੌਚਲਾ ਦੇਖੋ, ਉੱਥੇ ਕਨਾਲ ਹੈਗੀ, ਡਿੱਚਾਂ ਹੈਗੀਆਂ, ਪਰ ਪਾਣੀ ਹੈ ਨਹੀਂ, ਹੈਨਾ। ਪਾਣੀ ਅਸੀਂ ਸਾਰੇ ਕਹਿੰਦੇ ਰੈਜ਼ਰਵੋਅਰਸ। ਤੇ ਦੂਸਰੀ ਇਹ ਗੱਲ ਆ ਕਿ ਜਿਹੜਾ ਉਹਨਾਂ ਨੇ ਉਦੋਂ ਵੀ ਆਪਾਂ ਨੂੰ ਦੱਸਿਆ, 2014 ਤੋਂ ਲੱਗ ਕੇ ਸਟੇਟ ਨੇ ਆਲਰੇਡੀ $2.5 ਬਿਲੀਅਨ ਆਲਰੇਡੀ ਸਪੈਂਡ ਕਰ ਦਿੱਤਾ ਗਾ। ਜਿਹੜੀ ਪ੍ਰੋਪ 1 ਉਹਨਾਂ ਨੇ ਦੱਸਿਆ, ਪ੍ਰੋਪ 1 ਦੇ ਤਹਿਤ $2.7 ਬਿਲੀਅਨ ਕਹਿੰਦੇ ਲਾਇਆ ਹੈ। ਹਾਂ, $2.7 ਬਿਲੀਅਨ ਸਰਫੇਸ ਵਾਟਰ ਦੇ ਲਈ, ਸਰਫੇਸ ਵਾਟਰ ਦੇ ਲਈ। ਰਿਜ਼ਰਵਾਇਰ ਪਤਾ ਨਹੀਂ ਕਿੱਥੇ ਬਣਾਤੇ ਇਹਨਾਂ ਨੇ, ਹਵਾ ਜੀ ਬਣਾ ਛੱਡੇ। ਨਹੀਂ, ਹੁਣ ਆ ਜਿਹੜੀਆਂ ਤੁਸੀਂ ਦੇਖਦੇ ਆ ਕੱਲੇ ਰੈਜ਼ਰਵੋਅਰ ਬਣੇ ਆ, ਇਹ ਰੈਜ਼ਰਵੋਅਰ ਘੱਟੋ ਘੱਟ 2-3 ਮਿਲੀਅਨ ਦੇ ਇੱਕ ਬਣਦੇ ਆ, ਹਨਾ। ਤੇ ਉਦੋਂ ਬਾਅਦ ਮੁੜ ਕੇ ਫਿਰ ਜਿਹੜਾ ਕੁਐਸਚਨ ਉਹਨਾਂ ਨੂੰ ਕਰਦੇ ਆ ਵੀ ਰੈਜ਼ਰਵੋਅਰ ਤਾਂ ਬਣਾਤੇ ਆ, ਬਹੁਤ ਵਧੀਆ ਗੱਲ ਆ, ਪਰ ਇਹ 'ਚ ਪਾਣੀ ਕਿੱਥੋਂ ਆਉਣਾ, ਕਿੱਦਾਂ ਲੈ ਕੇ ਆਉਣਾ ਹੈਗਾ, ਹਨਾ। ਉਹ ਜਿਹੜੇ ਕੁਐਸਚਨ, ਜਿਹੜੇ ਆਪਾਂ ਵੀ ਉਹਨਾਂ ਨੂੰ ਕਈ ਸੋਲੂਸ਼ਨ ਦੱਸਿਆ ਸੀਗਾ ਵੀ ਦੇਖੋ 10 ਕੰਟਰੀਆਂ ਕਲਾਊਡ ਸੀਡਿੰਗ ਕਰ ਰਹੀਆਂ ਹੈਗੀਆਂ। ਜੀ ਜੀ, ਨੇ ਪਹਿਲਾਂ ਕੀਤਾ ਸੀ 1945 ਚ ਨਿਊਯਾਰਕ ਦੇ ਵਿੱਚ, ਹੁਣ ਵੀ ਕਰਦੇ ਆ ਵੀ
ਸਾਡੀ ਸਟੇਟ ਨੂੰ ਕੀ ਹੋ ਗਿਆ ਕਿ ਇੱਥੇ ਕਲਾਊਡ ਸੀਡਿੰਗ ਕਿਉਂ ਨਹੀਂ ਹੋ ਸਕਦੀ? ਵੀ ਮੀਂਹ ਜਦੋਂ ਚਾਹੀਦਾ ਉਦੋਂ ਪਵਾ ਹੀ ਲਈ। ਇੰਡੀਆ ਵੀ ਕਰ ਦਿੱਤੀ ਆ, ਬ੍ਰਾਜ਼ੀਲ ਹੋ ਗਿਆ, ਕੋਰੀਆ ਹੋ ਗਿਆ, ਮਲੇਸ਼ੀਆ ਹੋ ਗਈ, ਚਾਈਨਾ ਹੋ ਗਿਆ। ਹਾਂ ਯੂਰਪ ਦੇ ਵਿੱਚ ਉਹ ਸਾਰੇ ਹੀ ਕਰ ਰਹੇ ਆ ਨਾ। ਵੀ ਤੁਹਾਨੂੰ ਇਹ ਐਮਰਜੈਂਸੀ ਡੈਸਪਰੇਟ ਸਿਚੁਏਸ਼ਨ ਨਹੀਂ ਲੱਗਦੀ ਕਿ ਜੇ ਤੁਹਾਨੂੰ ਲੋੜ ਹੈ ਇਸ ਕਰਨ ਦੀ? ਇਸ ਕਰਕੇ ਉਹ ਡੈਸਪਰੇਟ ਸਿਚੁਏਸ਼ਨ ਉਦੋਂ ਬਣੂਗੀ ਜਦੋਂ ਜਾਂਦੀ ਉੱਥੋਂ ਦੇ ਲੋਕਲ ਲੋਕ ਆ ਕੇ ਉਹਨਾਂ ਦੇ ਲੀਡਰਸ਼ਿਪ ਜਿਹੜੇ ਰਿਪਰੈਜ਼ੈਂਟ ਕਰਦੇ ਆ ਸਟੇਟ ਚਾਹੇ ਫੈਡਰਲ 'ਚ ਜਾ ਕੇ ਕਹਿਣਗੇ ਵੀ ਇਹ ਸਾਨੂੰ ਚਾਹੀਦੀ ਆ। ਉਹਨਾਂ ਚਿਰ ਕੁਝ ਨਹੀਂ ਹੋਣਾ। ਸੋ ਜੀ। ਇਹ ਆ ਵੀ ਜੁਆਇੰਟਲੀ ਰਲ ਕੇ ਇਕੱਠੇ ਹੋ ਕੇ ਜਿੰਨੀ ਆਵਾਜ਼ ਉਠਾਓਗੇ ਓਨਾ ਫਲ ਮਿਲ ਜਾਊਗਾ। ਬਿਲਕੁਲ ਜੀ। ਜਾਂਦੇ ਜਾਂਦੇ ਆਪਣੇ ਨਾਲ ਅਮਰੀਕ ਬਸਰਾ ਜੀ ਜੁੜੇ, ਆਪਾਂ ਉਹਨਾਂ ਦੀ ਵੀ ਗੱਲ ਜਿਹੜੀ ਉਹ ਸੁਣ ਲੈਂਦੇ ਆ ਤੇ ਫਿਰ ਆਪਣਾ ਸਮਾਂ ਵੀ ਜਿਹੜਾ ਉਹ ਸਮਾਪਤੀ ਵੱਲ ਨੂੰ। ਹਾਂਜੀ ਅਮਰੀਕ ਬਸਰਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਬਹੁਤ ਵਧੀਆ ਜੀ, ਕੀ ਸੁਣਾਓ ਜੀ। ਤੇ ਮੈਨੂੰ ਲੱਗਦਾ ਵੀ ਤੁਸੀਂ ਇਨਫੋਰਮੇਸ਼ਨ ਲੈ ਕਰੀ ਦਿੱਤੀ ਹੈ, ਜੇ ਨਹੀਂ ਤਾਂ ਮੈਂ ਕਿਹਾ ਮੈਂ ਵੀ ਦੱਸ ਦਿਆਂ ਵੀ ਜਿਹੜਾ ਇਹ ਬਹੁਤ ਜ਼ਰੂਰੀ ਆ। ਨੈਕਸਟ ਟਿਊਜ਼ਡੇ 9:30 ਵਜੇ ਮਡੇਰਾ ਕੋਰਟ ਹਾਊਸ ਵਿੱਚ ਪਹੁੰਚੋ ਜੀ। ਤੇ ਨਹੀਂ ਤਾਂ ਫਿਰ $1000 ਪਰ ਏਕੜ ਤੁਹਾਨੂੰ ਦੇਣਾ ਪੈਣਾ ਜਾਂ ਸਾਨੂੰ ਦੇਣਾ ਪੈਣਾ, ਸਭਨਾਂ ਨੂੰ ਜਿਹੜੇ ਇਸ ਏਰੀਏ 'ਚ ਆ। ਤੇ ਇਹ ਬਹੁਤ ਬਹੁਤ ਜ਼ਰੂਰੀ ਆ। ਜਿੰਨੇ ਵੀ ਜਿਹੜੇ ਫਾਰਮਰ ਸੁਣਦੇ ਆ ਨੇੜੇ ਤੇੜੇ, ਜਿੱਦਾਂ ਤੁਸੀਂ ਭਾਜੀ ਹੋਰਾਂ ਨਾਲ ਗੱਲ ਕਰਦੇ ਸੀ ਵੀ ਸਾਰੇ ਆਪਣੇ ਹੋਰ ਵੀ ਜਿਹੜੇ ਬਿਜ਼ਨਸ ਇਹਨਾਂ ਦੇ ਨਾਲ ਬੜੇ ਇੰਪੈਕਟ ਹੋਊਗੇ, ਜਿਹੜੇ ਸਾਡੇ ਲੋਕਲ ਸਪੈਸ਼ਲੀ ਆ। ਤੇ ਇਹ ਬੜਾ ਜ਼ਰੂਰੀ ਹੈ ਜੀ ਇਸ ਵੇਲੇ, ਨਹੀਂ ਤਾਂ ਹਾਲਾਤ ਫਿਰ ਮੈਨੂੰ ਲੱਗਦਾ ਭਾਜੀ ਜਸਵੀਰ ਹੋਣੀ ਕਾਫੀ ਕਵਰ ਕਰੀ ਲਿਆ ਹੋਣਾ ਤੇ ਕਰਤਾ ਹੋਣਾ। ਜੀ ਜੀ। ਸਾਰੇ ਫਾਰਮਰਾਂ ਨੂੰ ਬੇਨਤੀ ਹੈ ਜ਼ਰੂਰ ਪਹੁੰਚੋ ਉੱਧਰ ਨੂੰ, ਇੱਥੇ ਅੱਗੇ ਜਿੱਦਾਂ ਲਾਸਟ ਟਾਈਮ ਸੀ। ਨਹੀਂ ਤਾਂ ਜੱਜ ਫਿਰ ਰੂਲਿੰਗ ਕਰਨ ਲੱਗਾ ਮਾੜਾ ਮੋਟਾ ਕੋਈ ਸੋਚੂਗਾ ਤਾਂ ਸਹੀ, ਨਹੀਂ ਤਾਂ ਹਾਲਾਤ ਬਹੁਤ ਪਤਲੇ ਆ ਜੀ। ਸੋ ਫਿਰ ਦੱਸ ਜਾਈਏ 17 ਤਰੀਕ ਨੂੰ 9:30 ਵਜੇ ਜਿਹੜਾ ਜੀ ਉਹ ਪਹੁੰਚਣਾ ਹੈ ਸਾਰਿਆਂ ਨੇ ਇਹ ਮਡੇਰਾ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਜੀ। ਇਸ ਵੇਲੇ ਅਸੀਂ ਵਕੀਲ ਦੇ ਬੈਠੇ ਹਾਂ, ਉਸਦੇ ਜਿਹੜੇ ਸਾਡਾ ਵਕੀਲ ਕੇਸ ਲੜ ਰਿਹਾ, ਠੀਕ ਹੈ, ਇਸ ਲਈ ਉਹਦੇ ਆਫਿਸ ਵਿੱਚ ਮੀਟਿੰਗ ਹੋ ਰਹੀ ਹੈ, ਉਹਦੇ ਨਾਲ ਆ ਵੀ ਤਿਆਰੀ ਕਰ ਰਹੇ। ਠੀਕ ਹੈ ਜੀ, ਚਲੋ ਜੀ, ਗੁੱਡ ਲੱਕ ਜੀ। ਜੀ ਠੀਕ ਹੈ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ। ਤੇ ਜਸਵੀਰ ਜੀ, ਕੁਝ ਕਾਲਸ ਆਈਆਂ ਸੀਗੀਆਂ ਵੀ ਪੱਗ ਦੇ ਨਾਲ ਜੇ ਕਿਸੇ ਨੇ ਕੰਟੈਕਟ ਕਰਨਾ ਆ ਕਿਹਦੇ ਨਾਲ ਕਰ ਸਕਦੇ, ਕਿਹੜੇ ਨੰਬਰ ਤੇ ਸ਼ੇਅਰ ਕਰ ਸਕਦੇ? ਪੱਗ ਤੇ ਤੁਸੀਂ ਪੱਗ USA info.com ਉੱਥੇ ਜਾ ਕੇ ਵੈਬਸਾਈਟ ਤੇ ਕਰ ਸਕਦੇ ਆ। ਮੈਨੂੰ ਕਾਲ ਕਰ ਸਕਦੇ ਆ 408-499-5535 408-499-5535। ਅਰਸ਼ਦੀਪ ਨੂੰ ਕਰ ਸਕਦੇ ਆ, ਦੀਪ ਸਿੰਘ ਨੂੰ ਕਰ ਸਕਦੇ ਆ, ਹੈ ਨਾ। ਜਿੰਨੇ ਵੀ ਸਾਡੇ ਮੈਂਬਰ ਆ, ਜਸਵੀਰ ਸਿੰਘ ਨਿੱਜਰ ਆ, ਅਮੀਤ ਆ, ਮਨੀ, ਹੋਰ ਸਾਰੇ ਜਿੰਨੇ ਵੀ ਸਾਡੇ ਮੈਂਬਰ, ਕਿਸੇ ਨੂੰ ਵੀ ਤੁਸੀਂ ਕੰਟੈਕਟ ਕਰੋ, ਉਹ ਸਾਰਿਆਂ ਦਾ ਮੈਸੇਜ ਇੱਕ ਨੂੰ ਦਿੱਤਾ ਸਭ ਨੂੰ ਹੀ ਮਿਲ ਜਾਂਦਾ ਜੀ। ਬਿਲਕੁਲ ਜਵਾਬ ਜੀ, ਬਿਲਕੁਲ। ਚਲੋ ਆਉਣ ਵਾਲੇ ਦਿਨਾਂ 'ਚ ਜਸਵੀਰ ਜੀ ਆਪਾਂ ਫਿਰ ਜੁੜਦੇ ਹਾਂ। ਸਮਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਉਹ ਸਮਾਪਤ ਹੈ ਤੇ ਜ਼ਰੂਰ ਆਪਾਂ ਜੁੜਦੇ ਹਾਂ, ਫਿਰ ਗੱਲਬਾਤ ਜਿਹੜੀ ਉਹ ਕਰਾਂਗੇ ਅੱਗੇ ਭਵਿੱਖ ਦੇ ਵਿੱਚ ਕੀ ਰਣਨੀਤੀ ਹੈ, ਕੀ ਕੁਛ ਹੋ ਰਿਹਾ ਆ, ਬਾਕੀ ਖੇਤੀਬਾੜੀ ਦੇ ਹੋਰ ਰੁਝਾਨ ਕੀ ਜਿਹੜੀਆਂ ਆ ਉਹ ਡੇਲੀ ਦੀਆਂ ਚੀਜ਼ਾਂ ਚੱਲ ਰਹੀਆਂ, ਸਿਆਲਾਂ 'ਚ ਹੋਰ ਕੀ ਕਰਨਾ ਆ। ਸੋ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨਾਲ ਦੇ ਨਾਲ ਕਵਰ ਕਰਦੇ ਰਹਿੰਦੇ ਹਾਂ। ਸੋ ਹਰ ਮੰਗਲਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆਪਣਾ 3 ਤੋਂ 4 ਵਜੇ ਦੇ ਵਿੱਚ ਇਹ ਪੇਸ਼ ਕੀਤਾ ਜਾਂਦਾ ਹੈ। ਸੋ ਜ਼ਰੂਰ ਸੁਣਿਆ ਕਰੋ। ਜਿਹੜਾ ਵੀ ਕੋਈ ਖੇਤੀਬਾੜੀ ਦੇ ਨਾਲ ਸੰਬੰਧਿਤ ਆ, ਪੰਜਾਬੀਆਂ ਤੇ ਨੂੰ ਤਾਂ ਵੈਸੇ ਹੀ ਮਿੱਟੀ ਦੇ ਨਾਲ ਪ੍ਰੇਮ ਆ, ਖੇਤੀਬਾੜੀ ਦੇ ਨਾਲ ਪ੍ਰੇਮ ਆ। ਸੋ ਸਾਰਿਆਂ ਨੂੰ ਜਿਹੜਾ ਉਹ ਸੁਣਦੇ ਰਹਿਣਾ ਚਾਹੀਦਾ। ਕੋਈ ਖੇਤੀ 'ਚ ਆਉਣਾ ਚਾਹੁੰਦਾ ਆ, ਇਹ ਸੁਣ ਕੇ ਇੱਦਾਂ ਨਾ ਸੋਚੋ ਵੀ ਕਿਤੇ ਹਰ ਇੱਕ ਪਾਸੇ ਹਾਹਾਕਾਰ ਹੀ ਆ। ਬਹੁਤ ਸਮਾਰਟ ਡਿਸੀਜਨਸ ਦੀ ਜ਼ਰੂਰਤ ਹੁੰਦੀ ਆ। ਇਹ ਇਨਫੋਰਮੇਸ਼ਨ ਦੇਣ ਦਾ ਮਤਲਬ ਹੀ ਇਹ ਆ ਵੀ ਜਦੋਂ ਤੁਸੀਂ ਇੱਦਾਂ ਦੀ ਇਨਵੈਸਟਮੈਂਟ ਕਰਨ ਲੱਗੇ ਆ ਜਾਂ ਇੱਦਾਂ ਦਾ ਕੰਮ ਕਰਨ ਲੱਗੇ ਆ, ਤਾਂ ਤੁਹਾਨੂੰ ਜਿਹੜਾ ਆ ਉਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਮੂਹਰੇ ਕੀ ਆ। ਇਹ ਛੋਟਾ ਜੀ ਹਿੱਲ ਆ ਕਿ ਵੱਡਾ ਪਹਾੜ ਆ ਜਾਂ ਮੈਦਾਨ ਪੱਧਰਾ ਆ। ਸੋ ਇਹ ਇਨਫੋਰਮੇਸ਼ਨ ਦੇ ਨਾਲ ਤੁਹਾਨੂੰ ਉਹ ਪਤਾ ਹੋ ਜਾਂਦਾ ਆ ਕਿ ਕਿੰਨੀ ਕੁ ਦੀ ਲੋੜ ਪੈਣੀ ਆ। ਜੀ ਰਾਜਕਰਮੀ, ਲਾਸਟ ਵਰਡ ਇਹੀ ਆ ਕਿ ਖੇਤੀਬਾੜੀ ਪ੍ਰੋਫਿਟੇਬਲ ਧੰਦਾ ਹੈਗਾ ਜੀ। ਜੀ। ਪਰ ਜਿਹੜੇ ਸਾਨੂੰ ਬੰਦੇ ਆਏ ਆ ਉਹਨਾਂ ਨੇ ਪਲੇਟਫਾਰਮ ਤੋਂ ਸਾਨੂੰ ਨਾ ਪਾਸੇ ਸਿੱਟਿਆ ਹੋਇਆ ਫਾਰਮਰਾਂ ਨੂੰ, ਇਸ ਕਰਕੇ ਉਹ ਜਾਣੇ ਦੀ ਜਿਹੜਾ ਧੰਦਾ ਉਹ ਠੀਕ ਨਹੀਂ ਲੱਗਦਾ। ਪਰ ਇਹ ਪ੍ਰੋਫਿਟੇਬਲ ਆ ਜੇ ਇਕੱਠੇ ਹੋ ਕੇ ਯੂਨੀਫਾਈਡ ਹੋ ਕੇ ਅਸੀਂ ਜਾਣਦੀ ਸਾਰੇ ਜਿਹੜਾ ਪੱਗ ਦੇ ਵੱਲੋਂ ਵੀ ਕਰਾਂਗੇ, ਜਿਹੜਾ ਸਿਸਟਮ ਬਣਾ ਕੇ ਅਸੀਂ ਮੂਰ ਨੂੰ ਹੋ ਸਕੀਏ। ਜੀ ਬਿਲਕੁਲ ਜੀ। ਧੰਨਵਾਦ ਜਸਬੀਰ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।